ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨੀਲਮ ਕੌਰ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਇਸ ਪ੍ਰੋਟੈਸਟ ਵਿੱਚ ਜੀ ਆਇਆਂ ਕਹਿੰਦੀ ਹਾਂ, ਜਿਹੜਾ ਕਿ UN ਦੇ ਸਾਹਮਣੇ ਹਰ ਸਾਲ ਦੀ ਤਰ੍ਹਾਂ ਅੱਜ ਵੀ ਹੋਣ ਜਾ ਰਿਹਾ ਹੈ। ਇਹ ਈਸਟ ਕੋਸਟ ਦੀਆਂ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਜਿਹੜਾ ਇਹ ਪ੍ਰੋਟੈਸਟ ਹੈ ਹੋਣ ਜਾ ਰਿਹਾ ਹੈ। ਸੋ ਆਪਾਂ ਤੁਹਾਨੂੰ ਦੱਸ ਦਈਏ ਕਿ UN ਦਾ ਜਿਹੜਾ ਇਹ ਜਨਰਲ ਅਸੈਂਬਲੀ ਸੈਸ਼ਨ ਜਿਹੜਾ ਹੈ ਇਹ ਹਰ ਸਾਲ ਦੀ ਤਰ੍ਹਾਂ ਹੁੰਦਾ ਹੈ ਤੇ ਅੱਜ ਵੀ ਹੋ ਰਿਹਾ, ਪਰ ਅੱਜ ਇਸ ਦਾ ਅਖੀਰਲਾ ਦਿਨ ਹੈ। ਸੋ ਇਸ UN ਦੇ ਵਿੱਚ ਜਿਹੜੇ ਵੱਖ-ਵੱਖ ਦੇਸ਼ਾਂ ਦੇ ਜਿਹੜੇ ਨੁਮਾਇੰਦੇ ਨੇ ਜਾਂ ਪ੍ਰਧਾਨ ਮੰਤਰੀ ਕਹਿ ਲਓ ਤੇ ਜਾਂ ਕਹਿ ਲਓ ਰਾਸ਼ਟਰਪਤੀ ਜਾਂ ਫਿਰ ਕਹਿ ਲਓ ਕਿ ਜਿਹੜੇ ਫੋਰਨ ਮਿਨਿਸਟਰ ਹੁੰਦੇ ਨੇ ਉਹ UN ਨੂੰ ਸੰਬੋਧਨ ਹੁੰਦੇ ਨੇ। ਸੋ ਅੱਜ ਭਾਰਤ ਦਾ ਜਿਹੜਾ ਮਿਨਿਸਟਰ ਹੈਗਾ ਫੋਰਨ ਮਿਨਿਸਟਰ ਹੈਗਾ ਜੈ ਸ਼ੰਕਰ, ਉਹ ਅੱਜ UN ਨੂੰ ਸੰਬੋਧਨ ਹੋਵੇਗਾ। ਸੋ ਉਸ ਦੇ ਬਿਹਾਫ ਜਿਹੜਾ ਇਹ ਪ੍ਰੋਟੈਸਟ ਹੈ ਇਹ ਕੀਤਾ ਜਾ ਰਿਹਾ ਹੈ। ਸੋ UN ਜਿਹੜੀ ਹੈਗੀ ਹੈ ਇਹ ਸਾਰੇ ਮੁਲਕਾਂ ਦੀ ਜਿਹੜੇ ਕਹਿ ਲਓ ਕਿ ਜਿਹੜੀ ਸੰਸਥਾ ਹੈਗੀ ਹੈ, ਜਿਹੜੇ ਮਨੁੱਖੀ ਹੱਕਾਂ ਦੀ ਜਿਹੜੀ ਸੰਸਥਾ ਬਣਾਈ ਗਈ ਹੈ। ਸੋ ਜਿਹੜੇ ਵੱਖ-ਵੱਖ ਜਿਹੜੇ ਦੇਸ਼ਾਂ ਦੇ ਨੁਮਾਇੰਦੇ ਨੇ ਉਹ ਵੀ ਆਣ ਕੇ ਆਪਣੀ ਗੱਲ ਕਹਿੰਦੇ ਨੇ ਔਰ ਇਸ ਦੇ ਜਿਹੜੇ ਜਿੱਦਾਂ ਕਿ ਸਰਕਾਰਾਂ ਜਿਹੜੀਆਂ ਪਬਲਿਕ ਦੇ ਉੱਤੇ ਜਨਤਾ ਦੇ ਉੱਪਰ ਆਪਣੇ ਜਿਹੜੇ ਨਾਗਰਿਕਾਂ ਦੇ ਉੱਪਰ ਜਿਹੜੀ ਹੈ ਜੇ ਕੋਈ ਤਸ਼ੱਦਦ ਕਰਦੀ ਹੈ ਜਾਂ ਜ਼ੁਲਮ ਕਰਦੀ ਹੈ ਜਾਂ ਉਹਨਾਂ ਦੇ ਅਧਿਕਾਰ ਜਿਹੜੇ ਉਹ ਸੇਫ ਨਹੀਂ ਹੈਗੇ। ਸੋ ਜਿਹੜੀ ਪਬਲਿਕ ਹੈ ਉਹ UN ਦੇ ਸਾਹਮਣੇ ਆਣ ਕੇ ਜਦੋਂ ਇਹ ਸੈਸ਼ਨ ਸ਼ੁਰੂ ਹੁੰਦਾ, ਜਨਰਲ ਅਸੈਂਬਲੀ ਸੈਸ਼ਨ ਸ਼ੁਰੂ ਹੁੰਦਾ, ਸੋ ਉਸ ਦੇ ਵਿਰੋਧ ਦੇ ਵਿੱਚ ਜਿਹੜੇ ਆਣ ਕੇ ਪ੍ਰੋਟੈਸਟ ਕਰਦੀ ਹੈ। ਸੋ ਇਸੇ ਤਰ੍ਹਾਂ ਅੱਜ ਜਿਹੜੀ ਸਿੱਖ ਕੌਮ ਹੈ ਜਾਂ ਜਿਹੜੇ ਕਸ਼ਮੀਰੀ ਵੀਰ ਭੈਣਾਂ ਨੇ ਉਹ ਵੀ ਇਸ ਦੇ ਵਿਰੋਧ ਜਿਹੜੇ ਭਾਰਤ ਸਰਕਾਰ ਦੇ ਵਿਰੋਧ ਦੇ ਵਿੱਚ ਹੈ, ਕਿਉਂਕਿ ਉਹ ਜ਼ੁਲਮ ਕਰ ਰਹੀ ਹੈ ਕਸ਼ਮੀਰੀਆਂ ਦੇ ਉੱਪਰ, ਖਾਲਿਸਤਾਨੀਆਂ ਦੇ ਉੱਪਰ, ਸਿੱਖਾਂ ਦੇ ਉੱਪਰ। ਕਿਉਂਕਿ ਭਾਰਤ ਦੇ ਵਿੱਚ ਜਿਹੜੀਆਂ ਆਪਣੇ ਜਿਹੜੇ ਅਧਿਕਾਰ ਨੇ ਜਾਂ ਧਾਰਮਿਕ ਕਹਿ ਲਓ, ਸਮਾਜਿਕ ਕਹਿ ਲਓ, ਕੋਈ ਵੀ ਅਧਿਕਾਰ ਜਿਹੜੇ ਉਹ ਸੇਫ ਨਹੀਂ ਹੈਗੀ, ਜਨਤਾ ਸੇਫ ਨਹੀਂ ਹੈਗੀ। ਸੋ ਜਿਸ ਤਰ੍ਹਾਂ ਕਿ ਕਸ਼ਮੀਰੀਆਂ ਦਾ ਮੁੱਦਾ ਲੈ ਲਓ, ਜਿਸ ਤਰ੍ਹਾਂ ਕਿ ਉਹਨਾਂ ਦਾ ਆਰਟੀਕਲ 370 ਜਿਹੜਾ ਉਹ ਖਤਮ ਕਰ ਦਿੱਤਾ ਗਿਆ ਹੈ ਔਰ ਜਿਹੜਾ ਉਹਨਾਂ ਦਾ ਸਟੇਟਸ ਹੈ ਉਹ ਖਤਮ ਕਰ ਦਿੱਤਾ ਗਿਆ ਔਰ ਖੁੱਲੀ ਜੇਲ੍ਹ ਬਣਾ ਕੇ ਰੱਖਿਆ ਕਸ਼ਮੀਰ ਨੂੰ। ਉਸ ਦੇ ਬਿਹਾਫ ਤੇ ਜਿਹੜੀ ਕਸ਼ਮੀਰੀ ਜਿਹੜੇ ਨੇ ਉਹ ਵੀ ਪ੍ਰੋਟੈਸਟ ਕਰ ਰਹੇ ਆ। ਔਰ ਸਿੱਖਾਂ ਦੇ ਜਿਹੜੇ ਮਸਲੇ ਨੇ, ਜਿਸ ਤਰ੍ਹਾਂ ਕਿ ਸਾਨੂੰ ਪਤਾ ਆਪਾਂ ਐਵਰੀਡੇ ਆਪਣੇ ਜਿਹੜੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦੇ ਹਾਂ ਕਿ ਜਿਹੜੇ ਖਾਲਿਸਤਾਨ ਦਾ ਜਿਹੜਾ ਮੁੱਦਾ ਹੈ ਜਾਂ ਕਹਿ ਲਓ ਜਾਂ ਆਪਣੇ ਧਾਰਮਿਕ ਅਧਿਕਾਰ ਨੇ ਜਿਹੜੇ ਉਹ ਜਿਹੜੇ ਸੇਫ ਨਹੀਂ ਹੈਗੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੀ ਕੋਈ ਫਰੀडम ਨਹੀਂ ਹੈਗੀ। ਸੋ ਆਪਣੀ ਗੱਲ ਵੀ ਨਹੀਂ ਆਪਾਂ ਕਹਿ ਸਕਦੇ। ਜੇ ਕੋਈ ਲੀਡਰ ਕੋਈ ਗੱਲ ਵੀ ਕਰਦਾ ਦੂਸਰੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਜਿਸ ਤਰ੍ਹਾਂ ਕਿ ਨਿੱਜਰ ਕੇਸ ਸਾਹਮਣੇ ਆਇਆ। ਸੋ ਜਸਟਨ ਟਰੂਡੋ ਨੇ ਇਸ ਬਾਰੇ ਗੱਲਬਾਤ ਖੁਲਾਸਾ ਕੀਤਾ ਹੈ, ਜਿਹੜਾ ਭਾਰਤ ਦਾ ਨੰਗਾ ਚਿਹਰਾ ਉਹ ਕੀਤਾ ਹੈਗਾ। ਸੋ ਇਸ ਦੇ ਬਿਹਾਫ ਤੇ ਜਿਹੜੇ ਆਪਾਂ ਇਹ ਪ੍ਰੋਟੈਸਟ ਕਰਨ ਵਾਸਤੇ ਆਏ, ਇਸ ਨੂੰ ਜਿਹੜਾ ਪ੍ਰੋਟੈਸਟ ਨੂੰ TV 84 ਜਿਹੜੀ ਟੀਮ ਹੈ ਫੁੱਲੀ ਕਵਰ ਕਰਨ ਵਾਸਤੇ ਆਈ। ਜਿਸ ਤਰ੍ਹਾਂ ਕਿ ਮੌਸਮ ਤੁਸੀਂ ਦੇਖ ਹੀ ਰਹੇ ਹੋ ਖਰਾਬ ਹੈ ਔਰ ਜਿਹੜੇ ਆਪਣੇ ਵੀਰ ਭੈਣ ਹੈਗੇ ਨੇ, ਸਿੱਖ ਵੀਰ ਭੈਣ ਨੇ ਜਿਹੜੇ ਖਾਲਿਸਤਾਨ ਦੇ ਝੰਡਿਆਂ ਦੇ ਨਾਲ, ਖਾਲਿਸਤਾਨ ਦੇ ਨਾਰਿਆਂ ਦੇ ਨਾਲ ਇਸ ਪ੍ਰੋਟੈਸਟ ਵਿੱਚ ਜਿਹੜੇ ਸ਼ਮੂਲੀਅਤ ਕਰ ਰਹੇ ਨੇ। ਸੋ ਆਪਾਂ ਤੁਹਾਨੂੰ ਜਿਹੜੇ ਪ੍ਰੋਟੈਸਟ ਦੇ ਨਾਲ ਚੱਲਦੇ ਆਪਾਂ ਗੱਲ ਵੀ ਕਰਾਂਗੇ, ਜਿਹੜੇ ਆਪਣੇ ਨੁਮਾਇੰਦੇ ਹੋਣਗੇ, ਸਿੱਖਾਂ ਦੇ ਨੁਮਾਇੰਦੇ ਹੋਣਗੇ ਜਾਂ ਆਪਣੇ ਕਹਿ ਲਓ ਕਸ਼ਮੀਰੀਆਂ ਦੇ ਨੁਮਾਇੰਦੇ ਹੋਣਗੇ, ਉਹ ਜਿਹੜੇ ਲੀਡਰ ਵੀ ਹੋਣਗੇ, ਜਨਤਾ ਵੀ ਹੋਏਗਾ, ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਸੋ ਵੀਅਰਸ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਕਿਉਂਕਿ ਪ੍ਰੋਟੈਸਟ ਦੀਆਂ ਆਪਾਂ ਬਹੁਤ ਵਧੀਆ ਜਿਹੜੀਆਂ ਝਲਕੀਆਂ ਤੁਹਾਨੂੰ ਆਪਾਂ ਦਿਖਾਵਾਂਗੇ। ਸੋ ਮੈਂ ਹਾਂ ਨੀਲਮ ਕੌਰ TV 84 ਦੇ ਨਾਲ। पंजवट तेरा कातिल कौन? हिंदुस्तान हिंदुस्तान। निज्जर तेरा कातिल कौन? हिंदुस्तान हिंदुस्तान। अकाल तख्त तो आई आवाज खालिस्तान खालिस्तान। अकाल तख्त तो आई आवाज खालिस्तान खालिस्तान। ਸੋ ਵੀਅਰਸ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਆਪਾਂ ਸਾਰੇ ਪ੍ਰੋਟੈਸਟ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ, ਤੁਹਾਡੇ ਕੀ ਵਿਚਾਰ ਨੇ, ਕੀ ਕਹਿਣਾ ਚਾਹੋਗੇ? ਕਿਉਂਕਿ ਅੱਜ ਭਾਰਤ ਦੇ ਜਿਹੜੇ ਫੋਰਨ ਮਿਨਿਸਟਰ ਜੈ ਸ਼ੰਕਰ ਨੇ ਉਹ ਸੰਬੋਧਨ ਹੋ ਰਹੇ ਨੇ UN ਨੂੰ, ਸੋ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਅੱਜ ਰੱਬ ਦੀ ਰਹਿਮਤ ਹੈ, ਮੀਂਹ ਪੈ ਰਿਹਾ, ਲੇਕਿਨ ਝੱਖੜ ਝਾਗੀ ਮੀਂਹ ਵਰਸੇ ਭੀ ਗੁਰ ਦੇਖਣ ਜਾਈ। ਸੋ ਇਹ ਜਿਹੜੀ ਸਿੱਖਾਂ ਦੀ ਸਪਿਰਿਟ ਹੈ ਉਹ ਭਾਵੇਂ ਰੂਹਾਨੀਅਤ ਦੀ ਹੋਏ, ਗੁਰੂ ਦੇ ਦੀਦਾਰ ਦੀ, ਜਾਂ ਪੰਥ ਦੀ ਚੜ੍ਹਦੀ ਕਲਾ ਦੀ ਹੋਏ, ਦੁਨੀਆ ਨੂੰ ਸੁਨੇਹਾ ਦੇਣ ਦੀ ਕਿ ਭਾਈ ਅਸੀਂ ਦੱਬਣ ਵਾਲੇ ਨਹੀਂ ਹੈ, ਅਸੀਂ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ ਤੁਰੇ ਹਾਂ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਲਿਬਰੇਟ ਅਸੀਂ ਕਰਵਾ ਕੇ ਹੀ ਰਵਾਂਗੇ। ਸੋ ਅੱਜ ਇਸ ਭਾਰੀ ਮੀਂਹ ਦੇ ਬਾਵਜੂਦ ਜਿਵੇਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਜੁੜੀਆਂ ਹੋਈਆਂ ਨੇ ਔਰ ਬਹੁਤ ਸਾਰੇ ਸਾਡੇ ਕਸ਼ਮੀਰੀ ਭਰਾ, ਇਹਨਾਂ ਨੇ ਸਵੇਰੇ 9 ਵਜੇ ਦਾ ਪਰਮਿਟ ਲਿਆ ਸੀ, ਅਸੀਂ ਲੇਟ ਆਵਰਸ ਰੱਖੇ ਸੀ। ਔਰ ਅੱਜ ਕਿਉਂਕਿ ਭਾਰਤ ਦਾ ਖੂਨੀ ਵਿਦੇਸ਼ ਮੰਤਰੀ S ਜੈ ਸ਼ੰਕਰ UN ਜਨਰਲ ਅਸੈਂਬਲੀ ਨੂੰ ਐਡਰੈਸ ਕਰ ਰਿਹਾ ਔਰ ਸਾਡਾ ਮੈਸੇਜ ਹੁਣ ਜਿੰਨਾ ਭਾਰਤ ਦਾ
ਐਜ਼ ਏ ਰੋਗ ਸਟੇਟ ਗੰਦਾ ਚਿਹਰਾ ਇੰਟਰਨੈਸ਼ਨਲ ਕਚਹਿਰੀ ਦੇ ਵਿੱਚ ਬੇਨਕਾਬ ਹੋਇਆ। 40 ਸਾਲ ਤੋਂ ਸਾਡੀ ਸਟਰਗਲ ਹੈ, ਜੂਨ 84 ਤੋਂ ਬਾਅਦ ਇਹੋ ਜਿਹਾ ਮਾਹੌਲ ਪਹਿਲਾਂ ਕਦੇ ਨਹੀਂ ਬਣਿਆ। ਅੱਜ ਦੁਨੀਆ ਭਰ ਦਾ ਮੀਡੀਆ ਜਿਹੜਾ ਹੈ ਉਹ ਇਲੈਕਟ੍ਰੋਨਿਕ ਹੋਏ, ਡਿਜੀਟਲ ਹੋਏ, ਪ੍ਰਿੰਟ ਮੀਡੀਆ ਹੋਏ, ਭਾਰਤ ਨੂੰ ਐਕਸਪੋਜ਼ ਕਰ ਰਿਹਾ ਔਰ ਅਸੀਂ ਸਮਝਦੇ ਹਾਂ ਕਿ 5 ਆਈਜ਼ ਕੰਟਰੀ ਨੇ ਜਿਨ੍ਹਾਂ ਦੇ ਵਿੱਚ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ, ਨਿਊਜ਼ੀਲੈਂਡ ਸ਼ਾਮਲ ਨੇ। ਉਹਨਾਂ ਦਾ ਇਹ ਟੁਗੈਦਰ ਆਪਰੇਸ਼ਨ ਹੈ। ਬੇਸ਼ੱਕ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਜਿਹੜਾ ਉਹ ਐਲਾਨ ਕੀਤਾ ਜਿਹੜਾ ਆਟਵਾ ਪਾਰਲੀਮੈਂਟ ਦੇ ਵਿੱਚ, ਪਰ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਦੀ ਜਵਾਬਦੇਹੀ ਹੋਏਗੀ। ਔਰ ਅਸੀਂ ਸਮਝਦੇ ਹਾਂ ਵੀ ਅੱਜ ਗੁਰੂ ਦੀ ਰਹਿਮਤ ਦੇ ਨਾਲ 35 ਮਿਲੀਅਨ ਸਿੱਖ ਨੇਸ਼ਨ ਇੱਕ ਹੋਪ ਦੇ ਨਾਲ ਖੜੀ ਹੈ। ਵੈਸਟਰਨ ਕੰਟਰੀ ਸਮਝ ਰਹੀਆਂ ਨੇ ਸਾਡੇ ਤੇ ਕਿੰਨੇ ਜ਼ੁਲਮ ਹੋਏ ਨੇ ਔਰ ਇਸ ਵੇਲੇ ਟੁਗੈਦਰਨੈਸ ਦਾ ਪ੍ਰਗਟਾਵਾ ਔਰ ਇਕੱਠੇ ਹੋ ਕੇ ਕੌਮੀ ਸੰਘਰਸ਼ ਨੂੰ ਅੱਗੇ ਤੋਰਨਾ ਇਹ ਸਾਡਾ ਸਭ ਦਾ ਫਰਜ਼ ਹੈ। ਖਾਲਿਸਤਾਨ ਜ਼ਿੰਦਾਬਾਦ। Indian government, Indian government, Indian government, Indian government, जल्दी बढ़ेगा खालिस्तान, जल्दी बढ़ेगा खालिस्तान। ਸੋ ਵੀਅਰਸ 6 ਫॉर ਜਸਟਿਸ ਦੇ ਜਿਹੜੇ ਨੁਮਾਇੰਦੇ ਨੇ ਜਗਜੀਤ ਸਿੰਘ ਸਾਨਾ ਮੌਜੂਦ ਨੇ। ਆਓ ਉਹਨਾਂ ਦੇ ਵਿਚਾਰ ਵੀ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਟਰਸ ਦੇ ਬਾਹਰ 78 ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੀ ਜਿਹੜੀ ਮੀਟਿੰਗ ਆ ਚੱਲ ਰਹੀ ਆ। ਇੰਡੀਆ ਦੇ ਜਿਹੜੇ ਨੁਮਾਇੰਦੇ ਆ ਜੈ ਸ਼ੰਕਰ ਉਹ ਅੱਜ ਇੱਥੇ ਆ ਕੇ ਗੱਲਬਾਤ ਕਰ ਰਹੇ ਆ, ਟੈਰਰਿਜ਼ਮ ਦੇ ਉੱਪਰ ਗੱਲਬਾਤ ਕਰ ਰਹੇ ਆ। ਉਹ ਇੱਥੇ ਆ ਕੇ ਪੀਸ ਦੀ ਗੱਲ ਕਰਦੇ ਪਿਆ। ਪਰ ਕੀ ਇੰਡੀਆ ਆਪ ਪੀਸ ਦੇ ਉੱਪਰ ਗੱਲ ਕਰਨਾ ਚਾਹੁੰਦਾ ਕਿ ਆਪ ਪੀਸ ਦੇ ਉੱਪਰ ਸਹਿਮਤ ਹੈ ਕਿ ਆਪ ਜਿਹੜਾ ਇੰਡੀਆ ਦੇ ਵਿਦਨ ਇੰਡੀਆ ਦੇ ਵਿੱਚ ਟੈਰਰਿਜ਼ਮ ਚੱਲ ਰਿਹਾ ਔਰ ਜਿਹੜਾ ਅਕ੍ਰੋਸ ਦਾ ਬਾਰਡਰਸ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਆ ਕੇ ਟੈਰਰਿਜ਼ਮ ਜਿਹੜੀ ਹੈ ਇੰਡੀਆ ਵੱਲੋਂ ਫੈਲਾਈ ਜਾ ਰਹੀ ਹੈ, ਲੋਕਾਂ ਦੇ ਵਿੱਚ ਦਹਿਸ਼ਤਗਰਦੀ, ਲੋਕਾਂ ਦੇ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਨੂੰ ਜਿਹੜਾ ਉਹ ਦਬਾਇਆ ਜਾ ਰਿਹਾ। ਔਰ ਅੱਜ ਅਸੀਂ ਦੇਖਦੇ ਹਾਂ ਕਿ 3 ਮਹੀਨਿਆਂ ਬਾਅਦ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਾਂ ਨੇ ਇਸ ਗੱਲ ਨੂੰ ਪੁਖਤਾ ਕਰ ਦਿੱਤਾ ਕਿ ਭਾਰਤ ਦੀ ਜਿਹੜੀ ਅੱਤਵਾਦ ਹੈਗੀ ਆ ਉਹ ਕੈਨੇਡਾ ਦੀ ਧਰਤੀ ਦੇ ਉੱਪਰ ਪਹੁੰਚ ਚੁੱਕੀ ਆ। ਉਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹਾਦਤ ਜਿਹੜੀ ਆ ਉਹ ਬਿਲਕੁਲ ਇਹ ਗੱਲ ਪ੍ਰੂਫ ਕਰਦੀ ਪਈ ਆ ਕਿ ਉਹਨਾਂ ਦੀ ਜਿਹੜੀ ਸ਼ਹਾਦਤ ਦੇ ਪਿੱਛੇ ਭਾਰਤ ਦਾ ਜਿਹੜਾ ਹੱਥ ਸੀਗਾ। ਔਰ ਅੱਜ ਦੁਨੀਆ ਨੂੰ ਇਸ ਗੱਲ ਦੇ ਉੱਪਰ ਪਤਾ ਲੱਗ ਚੁੱਕਿਆ ਭਾਰਤ ਦਾ ਜਿਹੜਾ ਉਹ ਚਿਹਰਾ ਸੀਗਾ ਉਹ ਨੰਗਾ ਹੋ ਚੁੱਕਿਆ ਕਿ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਕਤਲੋਗਾਰਤ ਜਿਹੜੀ ਆ ਉਹ ਹਿੰਦੁਸਤਾਨ ਨੇ ਕਰਾਈ ਆ। ਸੋ ਅਸੀਂ ਹਮੇਸ਼ਾ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਪੰਜਾਬ ਦੇ ਉਹਨਾਂ ਅਧਿਕਾਰਾਂ ਦੀ ਜਿਹੜੇ ਪੰਜਾਬ ਦੇ ਬੇਸਿਕ ਫੰਡਾਮੈਂਟਲ ਅਧਿਕਾਰ ਹੈਗੇ ਆ, ਉਹ ਪੰਜਾਬੀਆਂ ਦੇ ਅਧਿਕਾਰ ਹੈਗੇ ਆ, ਉਹ ਪੰਜਾਬੀਆਂ ਨੂੰ ਮਿਲਣੇ ਚਾਹੀਦੇ ਆ। ਸੋ ਅੱਜ ਦਾ ਇਹ ਜਿਹੜਾ ਸੁਨੇਹਾ ਔਰ ਵੱਡਾ ਇਕੱਠ ਜਿਹੜਾ ਅੱਜ ਇਸ ਗੱਲ ਦੀ ਗਵਾਹੀ ਭਰਦਾ ਪਿਆ ਕਿ ਪੰਜਾਬ ਜਿਹੜਾ ਉਹ ਆਜ਼ਾਦੀ ਚਾਹੁੰਦਾ। ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਮੌਸਮ ਖਰਾਬ ਹੋਣ ਦੇ ਬਾਵਜੂਦ ਜਿਹੜੀਆਂ ਸਿੱਖ ਸੰਗਤਾਂ ਨੇ ਇੱਥੇ ਪ੍ਰੋਟੈਸਟ ਲਈ ਪਹੁੰਚੀਆਂ ਨੇ। ਸੋ ਭਾਈ ਹਿੰਮਤ ਸਿੰਘ ਜੀ ਵੀ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਵੀ ਸੁਣਦੇ ਹਾਂ ਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਯੂਨਾਈਟਿਡ ਨੇਸ਼ਨ ਹੈੱਡਕੁਆਟਰ ਜਿਹੜਾ ਯੂਨਾਈਟਿਡ ਸਟੇਟ ਦੇ ਵਿੱਚ ਨਿਊਯਾਰਕ ਸਥਿਤ ਆ ਉਹਦੇ ਫਰੰਟ ਤੇ ਖੜੇ ਆ। ਜਿਵੇਂ ਕਿ ਸਾਨੂੰ ਪਤਾ ਹਰ ਸਾਲ ਜਿਹੜਾ ਆ ਭਾਰਤੀ ਹਕੂਮਤ ਵੀ ਇੱਥੇ ਪਹੁੰਚਦੀ ਕਿਉਂਕਿ ਯੂਨਾਈਟਿਡ ਨੇਸ਼ਨ ਦਾ ਸੈਸ਼ਨ ਹੁੰਦਾ ਆ। ਸੋ ਪਹਿਲਾਂ ਤਾਂ ਅਸੀਂ ਦੇਖਿਆ ਕਿ ਮੋਦੀ ਆਉਂਦਾ ਸੀ, ਇੰਡੀਅਨ ਪ੍ਰਾਈਮ ਮਿਨਿਸਟਰ। ਸੋ ਇਸ ਵੇਲੇ ਜੋ ਉਹ ਹਾਲਾਤ ਬਣੇ ਹੋਏ ਆ ਕੁੱਲ ਦੁਨੀਆ ਦੇ ਵਿੱਚ ਇੰਡੀਆ ਦੇ ਖਿਲਾਫ, ਤੋਂ ਇਸ ਗੱਲ ਤੋਂ ਡਰ ਕੇ ਹੀ ਭੱਜ ਗਿਆ ਕਿਉਂਕਿ ਉਹਨੇ ਅੱਜ ਤੱਕ ਕਦੇ ਕੋਈ ਇੰਡੀਆ ਦੇ ਵਿੱਚ ਪ੍ਰੈਸ ਕਾਨਫਰੰਸ ਨਹੀਂ ਸੱਦੀ। ਇੱਕ ਸਵਾਲ ਉਹਨੂੰ ਵਾਈਟ ਹਾਊਸ ਦੇ ਵਿੱਚ ਲਾਸਟ ਟਾਈਮ ਕੀਤਾ ਸੀ ਤੇ ਉਹਦੇ ਨਾਲ ਉਹਦੇ ਚਿਹਰੇ ਤੇ ਪਸੀਨਾ ਆ ਗਿਆ। ਤੋਂ ਅੱਜ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਆ ਰਹੇ ਆ, ਭਾਵੇਂ ਪਿਛਲੇ ਤਕਰੀਬਨ 1 ਹਫ਼ਤੇ ਤੋਂ ਲਗਾਤਾਰ ਬਾਰਿਸ਼ ਜਿਹੜੀ ਆ ਬਹੁਤ ਜ਼ੋਰ ਦੀ ਪੈ ਰਹੀ ਆ। ਤਾਂ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਕੁੱਲ ਦੁਨੀਆ ਨੂੰ ਕਿ ਜੋ ਸਾਡੇ ਸਿੱਖ ਐਕਟੀਵਿਸਟ ਦੀਆਂ ਜਿਹੜੀਆਂ ਕਿਲਿੰਗ ਰੀਸੈਂਟਲੀ ਜਿਵੇਂ ਭਾਈ ਪਰਮਜੀਤ ਸਿੰਘ ਪੰਜਵਾੜ ਦੀ ਪਾਕਿਸਤਾਨ ਦੇ ਵਿੱਚ, UK ਦੇ ਵਿੱਚ ਭਾਈ ਅਵਤਾਰ ਸਿੰਘ ਗੰਡਾ ਤੇ ਅਮਰੀਕਾ ਦੇ ਵਿੱਚ ਵੀ ਥ੍ਰੈਟਿੰਗ ਜਿਹੜੀਆਂ ਐਕਟਿਵਿਸਟ ਨੂੰ ਆਈਆਂ ਤੇ ਜਿਨ੍ਹਾਂ ਦੇ ਵਿੱਚ ਦਾਸ ਵੀ ਇੱਕ ਹੈਗਾ। ਪਰ ਜਿਹੜੀ ਸ਼ਹਾਦਤ ਭਾਈ ਹਰਦੀਪ ਸਿੰਘ ਨਿੱਜਰ ਦੀ ਹੋਈ ਆ, ਮੈਂ ਕਹਿੰਦਾ ਜੇ ਹਜ਼ਾਰਾਂ ਕਰੋੜਾਂ ਡਾਲਰ ਜੇ ਅਸੀਂ ਕੋਈ PR ਫਰਮ ਹਾਇਰ ਕਰਦੇ ਤਾਂ ਇੰਨਾ ਜਿਹੜਾ ਐਕਸਪੋਜ਼ ਖਾਲਿਸਤਾਨ ਨੂੰ, ਸਿੱਖਾਂ ਦੀ ਆਵਾਜ਼ ਨੂੰ ਨਹੀਂ ਸੀ ਮਿਲਣਾ। ਪਰ ਸ਼ਹੀਦ ਦਾ ਜਿਹੜਾ ਡੁੱਲਿਆ ਖੂਨ ਆ ਉਹ ਰੰਗ ਲਿਆਉਂਦਾ ਆ। ਉਹ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਜਿਹੜਾ ਡੁੱਲਿਆ ਖੂਨ ਆ
ਤਾਂ ਉਸ ਖੂਨ ਦੀ ਜਿਹੜੀ ਰੰਗਤ ਨੇ ਐਸਾ ਰੰਗ ਲਿਆਂਦਾ ਕਿ ਕੁੱਲ ਦੁਨੀਆ ਦੇ ਵਿੱਚ ਖਾਲਿਸਤਾਨ ਦੀ ਆਵਾਜ਼ ਵੀ ਜਿਹੜੀ ਬੁਲੰਦ ਹੋਈ ਆ। ਤੇ ਨਾਲ ਜਿਹੜੀਆਂ ਕਿਲਿੰਗ ਜਿਹੜੀ ਭਾਰਤੀ ਹਕੂਮਤ ਦੇ ਜਿਹੜੇ ਏਜੰਸੀਆਂ ਦੇ ਉਹਨਾਂ ਨੇ ਇਹ ਸੋਸ਼ਲ ਮੀਡੀਆ ਕੀ ਸਾਰੇ ਪਾਸੇ ਕਬੂਲਿਆ ਕਿ ਅਸੀਂ ਪਾਕਿਸਤਾਨ ਦੇ ਵਿੱਚ ਵੀ ਅਸੀਂ ਕੀਤਾ ਆ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵਾਲ ਨੂੰ। ਅਵਤਾਰ ਸਿੰਘ ਖੰਡੇ ਦੀ ਗੱਲ ਆ ਜਿਹੜੀ ਹੁਣ ਗੱਲ ਆਪਾਂ ਰੀਸੈਂਟਲੀ ਭਾਈ ਹਰਦੀਪ ਸਿੰਘ ਨਿੱਜਰ ਜੀ ਉਹਨਾਂ ਦੀ ਸ਼ਹਾਦਤ ਦੀ ਗੱਲ ਆ। ਤਾਂ ਮੈਂ ਕਹਿਣਾ ਚਾਹਾਂਗਾ ਬਈ ਸਿੱਖ ਐਕਟੀਵਿਸਟ ਸਾਡੇ ਜਿਹੜੇ ਸ਼ਹਾਦਤ ਪ੍ਰਾਪਤ ਕਰ ਚੁੱਕੇ ਆ ਤੇ ਹੋਰ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਐਕਟੀਵਿਸਟ ਜਿਹੜੇ ਕੌਮੀ ਖਾਲਿਸਤਾਨ ਦੀ ਆਵਾਜ਼ ਕੌਮ ਦੀ ਗੱਲ ਨੂੰ ਬੁਲੰਦ ਕਰ ਰਹੇ ਆ, ਇਹ ਕਦੇ ਰੁਕਣ ਵਾਲੀ ਨਹੀਂ ਆ। ਸ਼ਹਾਦਤਾਂ ਜਿੰਨੀਆਂ ਮਰਜ਼ੀ ਹੋ ਜਾਣ, ਹੁਣ ਇਹ ਲਿਸਟਾਂ ਜਾਰੀ ਕਰ ਰਹੇ ਆ, ਕਦੇ 19 ਦੀ ਕਰਦੀ, ਕਦੇ 35 ਦੀ ਕਰਦੀ, ਕਦੇ ਘੱਟ ਕਰਦੀ, ਕਦੇ ਵੱਧ ਕਰਦੀ। ਜ਼ਮੀਨਾਂ ਜ਼ਬਤ ਕਰ ਲੈਣਗੇ, ਕਰ ਲੈਣ ਜੋ ਕਰਦੇ ਆ। ਇਹ ਜਿਹੜਾ ਸੰਘਰਸ਼ ਨਹੀਂ ਰੁਕਣ ਵਾਲਾ। ਭਾਰਤੀ ਕਬਜ਼ੇ ਦੇ ਵਿੱਚੋਂ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ, ਜਿਹੜਾ ਹਰਿਆਣਾ, ਰਾਜਸਥਾਨ, ਹਿਮਾਚਲ, ਦਿੱਲੀ, ਇਹ ਸਾਰੀਆਂ ਸਟੇਟਾਂ ਜਿਹੜੀਆਂ ਆ ਇਹ ਖਾਲਿਸਤਾਨ ਦਾ ਹਿੱਸਾ ਆ, ਖਾਲਿਸਤਾਨ ਬਣ ਕੇ ਰਹਿਣਾ ਆ। ਤੇ ਉਸ ਸੰਘਰਸ਼ ਨੂੰ ਲੈ ਕੇ ਅੱਜ ਜਦੋਂ ਭਾਰਤੀ ਵਿਦੇਸ਼ ਮੰਤਰੀ ਜਿਹੜਾ ਆ ਜੈ ਸ਼ੰਕਰ ਬੋਲ ਰਿਹਾ ਆ, ਤਾਂ ਅਸੀਂ ਉਹਨੂੰ ਦੱਸ ਰਹੇ ਆ ਵੀ ਆ ਜਾ ਦੇਖ ਲਾ ਕਿੰਨੀ ਵੱਡੀ ਤਾਦਾਦ ਵਿੱਚ ਸਿੱਖ ਜੁੜ ਰਹੇ ਆ, ਬੱਸਾਂ ਆ ਰਹੀਆਂ ਆ। ਹੁਣੇ ਸਿੱਖ ਕਲਚਰ ਸੁਸਾਇਟੀ ਦੀ ਬੱਸ ਪਹੁੰਚ ਚੁੱਕੀ ਆ, ਹੋਰ ਵੀ ਕਈ ਗੁਰਦੁਆਰਿਆਂ ਤੋਂ ਬੱਸਾਂ ਆ ਰਹੀਆਂ। ਤਾਂ ਮੇਰਾ ਕਹਿਣ ਤੋਂ ਭਾਵ ਆ ਵਰਦੇ ਮੀਂਹ ਦੇ ਵਿੱਚ ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਉਦੋਂ ਤੱਕ ਲੜਾਂਗੇ ਆਖਰੀ ਸਵਾਸਾਂ ਤੱਕ ਜਦੋਂ ਤੱਕ ਖਾਲਿਸਤਾਨ ਨਹੀਂ ਪ੍ਰਾਪਤ ਹੋ ਜਾਂਦਾ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, 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 ਖਾਲਿਸਤਾਨ ਜਿੰਦਾਬਾਦ। ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੇ ਜਿਹੜੇ ਰਜ਼ਾ ਰਜ਼ਾਕ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਉਹ ਵੀ ਇਸ ਪ੍ਰੋਟੈਸਟ ਦਾ ਹਿੱਸਾ ਬਣਨ ਵਾਸਤੇ ਆਏ ਨੇ ਜੀ। ਰਜ਼ਾ ਰਜ਼ਾਕ ਜੀ, ਕੀ ਕਹਿਣਾ ਚਾਹੋਗੇ? ਪਹਿਲਾਂ ਤੁਹਾਨੂੰ ਵੈਲਕਮ ਜੀ। ਬਹੁਤ ਸ਼ੁਕਰੀਆ ਜੀ। ਅੱਜ ਇਤਨੀ ਸ਼ਦੀਦ ਬਾਰਿਸ਼ ਦੇ ਬਾਵਜੂਦ ਸਿੱਖ और कश्मीरी अक़वाम मुत्तहिदा के सामने मुजाहरा कर रहे हैं और इंडिया के जोड़े जराइम हैं उन्होंने दुनिया के सामने रख रहे हैं। रिसेंटली ਜਿਹੜੀ ਇੰਡੀਆ ਦੀ ਟੈਰਰਿਜ਼ਮ ਹੈ, ਜਿਹਨੂੰ ਹੁਣ ਅਸੀਂ ਕ੍ਰਾਸ ਬਾਰਡਰ ਟੈਰਰਿਜ਼ਮ ਆਫੀਸ਼ੀਅਲੀ ਕਹਿ ਸਕਦੇ ਹਾਂ ਕਿ ਇੰਡੀਆ ਦੀ ਦਹਿਸ਼ਤਗਰਦੀ ਪਾਕਿਸਤਾਨ ਤੋਂ ਹੁੰਦੇ ਇੰਗਲੈਂਡ ਤੋਂ ਚੱਕਰ ਲਾ ਕੇ ਹੁਣ ਕੈਨੇਡਾ ਤੱਕ ਪਹੁੰਚ ਗਈ ਹੈ ਔਰ ਅਮਰੀਕਾ ਤੱਕ ਵੀ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇੱਥੇ ਵੀ ਰੀਚ ਆਊਟ ਕੀਤਾ ਜਾਵੇ। ਆਈ ਥਿੰਕ ਹੁਣ ਇਹ ਟਾਈਮ ਆ ਗਿਆ ਕਿ ਦੁਨੀਆ ਨੂੰ ਇਸ ਰੋਗ ਸਟੇਟ ਦੇ ਖਿਲਾਫ ਕੋਈ ਐਕਸ਼ਨ ਲੈਣਾ ਪਵੇਗਾ। ਇੰਡੀਆ ਦੀ ਬਿਲਕੁਲ ਇੰਝ ਹੀ ਹਾਲਤ ਹੈ ਕਿ ਕਿਸੇ ਗਰੀਬ ਕੋਲ ਕੋ 2-4 ਪੈਸੇ ਆ ਜਾਣ ਤਾਂ ਹਰ ਇੱਕ ਨੂੰ ਟੱਕਰਾਂ ਮਾਰਦਾ ਤੇ ਇੰਡੀਆ ਦੀ ਇੰਨੀ ਔਕਾਤ ਨਹੀਂ ਹੈ ਕਿ ਭਈ ਜਿਸ ਕੰਟਰੀ ਵਿੱਚ ਮਿਲੀਅਨਸ ਆਫ ਪੀਪਲ sleeping every night on the sidewalks of Mumbai or Delhi, तो उन्होंने अपनी औकात याद रखनी चाहिए कि लोग ਤੁਹਾਡੇ ਗੁਰਬਤ ਨਾਲ ਮਰ ਰਹੇ ਨੇ। अगर गवर्नमेंट को 2-4 पैसे आ गए तो अपनी औकात ਵਿੱਚ रहो। ਜਿੱਥੇ ਤੁਸੀਂ ਟੈਰਰਿਜ਼ਮ ਜਿਹੜੀ ਦੁਨੀਆ ਭਰ ਨੂੰ ਫੈਲਾ ਰਹੇ ਹੋ, ਇੰਨਾ ਤੁਸੀਂ ਕਦਮ ਨਾ ਵਡਾਓ ਜਿਹੜਾ ਤੁਸੀਂ ਬਾਅਦ ਵਿੱਚ ਉਸ ਦਾ ਰਿਐਕਸ਼ਨ ਬਰਦਾਸ਼ਤ ਨਾ ਕਰ ਸਕੋ। ਬਾਕੀ ਖਾਲਿਸਤਾਨ ਵਾਸਤੇ ਖਾਲਿਸਤਾਨ ਦੀ ਜਿਹੜੀ ਆਜ਼ਾਦੀ ਦੀ ਡਿਮਾਂਡ ਹੈ ਇਹ ਦਿਨ ਬ ਦਿਨ ਜ਼ੋਰ ਪਕੜ ਰਹੀ ਹੈ। ਦੁਨੀਆ ਭਰ ਦੇ ਤੁਸੀਂ ਦੇਖੋ ਪੰਜਾਬ ਦੇ ਅੰਦਰ ਜਿਹੜੀ ਇਸ ਦੀ ਐਗਜ਼ਿਸਟੈਂਸ ਹੈ ਉਹ ਵੀ ਕਾਫੀ ਹਿਊਜ ਹੈ ਔਰ ਆਸਟ੍ਰੇਲੀਆ ਤੋਂ ਲਾ ਕੇ ਅਮਰੀਕਾ ਦੁਨੀਆ ਦਾ ਆਖਰੀ ਕੋਨ ਹੈ। ਆਸਟ੍ਰੇਲੀਆ ਦੁਨੀਆ ਦਾ ਪਹਿਲਾ ਕੋਨ ਹੈ ਤੇ ਅਮਰੀਕਾ ਆਖਰੀ ਹੈ ਔਰ ਹਰ ਜਗ੍ਹਾ ਰੈਫਰੈਂਡਮ ਹੋਏ ਨੇ ਜਿੱਥੇ ਹਜ਼ਾਰਾਂ ਔਰ ਲੱਖਾਂ ਦੀ ਤਾਦਾਦ ਵਿੱਚ ਲੋਕਾਂ ਜਿਹੜੇ ਵੋਟ ਦਿੱਤੇ ਨੇ ਖਾਲਿਸਤਾਨ ਵਾਸਤੇ। ਤਾਂ ਆਈ ਥਿੰਕ ਇਹ ਤਹਿਰੀਕ ਜਿਹੜੀ ਹੈ ਮੋਮੈਂਟਮ ਜਿਹੜਾ ਉਸ ਦਾ ਸਹੀ ਬਣ ਰਿਹਾ ਔਰ ਰੀਸੈਂਟਲੀ ਜਿਹੜਾ ਕੈਨੇਡਾ ਹੁਣ ਹੋਇਆ ਨਿੱਜਰ ਦੀ ਸ਼ਹਾਦਤ ਜਿਹੜਾ ਵਾਕਿਆ ਆਇਆ ਇਸ ਨੂੰ ਹੋਰ ਬੂਸਟ ਕਰ ਦਿੱਤਾ ਹੈ, ਸਿੱਖਾਂ ਨੂੰ ਹੋਰ ਜਿਹੜਾ ਨਾ ਉਹ ਚਾਰਜ ਕਰ ਦਿੱਤਾ ਹੈ। ਤੇ ਯਕੀਨਨ ਹੁਣ ਮੈਂ ਸਮਝਦਾ ਕਿ ਆਜ਼ਾਦੀ ਦਾ ਸਫ਼ਰ ਜਿਹੜਾ ਉਹ ਬਹੁਤ ਕਰੀਬ ਹੈ। ਉਹਨਾਂ ਦੇ ਇੱਕ ਸਟੂਪਿਡ ਐਕਟ ਦੀ ਵਜ੍ਹਾ ਤੋਂ ਦੁਨੀਆ ਤੁਹਾਡੇ ਨਾਲ ਖੜੀ ਹੋ ਗਈ ਹੈ। ਕੈਨੇਡਾ ਖਾਲਿਸਤਾਨ ਦੇ ਨਾਲ ਖੜਾ ਹੋ ਗਿਆ, ਅਮਰੀਕਾ ਵੀ ਤੁਹਾਡੀ ਫੇਵਰ ਵਿੱਚ ਸਟੇਟਮੈਂਟ ਦਿੱਤੀ ਹੈ, ਈਵਨ UK। ਸੋ ਲਾਈਕ ਦੁਨੀਆ ਦੀਆਂ ਜਿਹੜੇ ਮੇਨ ਪਾਵਰਾਂ ਨੂੰ ਤੁਹਾਡੇ ਨਾਲ ਖੜੀ ਹੋ ਰਹੀਆਂ ਤੇ ਆਈ ਥਿੰਕ ਅਗਰ ਇਸੇ ਤਰੀਕੇ ਦੇ ਨਾਲ ਅਸੀਂ
ਖਾਲਿਸਤਾਨ ਵਾਸਤੇ ਆਵਾਜ਼ ਉਠਾਉਂਦੇ ਰਵਾਂਗੇ। ਇੰਡੀਆ ਦੇ ਜਰਾਇਮ ਜਿਹੜੇ ਉਹਨਾਂ ਦੀ ਹਿਊਮਨ ਰਾਈਟਸ ਦੀ ਜਿਹੜੀਆਂ ਵਾਇਲੇਸ਼ਨਾਂ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਰੱਖਾਂਗੇ ਤੇ ਯਕੀਨਨ ਦੁਨੀਆ ਨੂੰ ਐਕਸ਼ਨ ਲੈਣਾ ਪਵੇਗਾ। ਖਾਲਿਸਤਾਨ ਨੂੰ ਵੀ ਆਜ਼ਾਦੀ ਦੇਣੀ ਪਵੇਗੀ ਔਰ ਕਸ਼ਮੀਰੀਆਂ ਨੂੰ ਵੀ ਆਜ਼ਾਦੀ ਦੇਣੀ ਪਵੇਗੀ। Indian democracy. Who is the butcher? Indian government. Who is the butcher? Indian government. Who is the killer? Indian government. Who is the killer? Indian government. Who is the killer? Indian government. ਸੋ ਵੀਅਰਸ ਸਾਡੇ ਨਾਲ 6 for ਜਸਟਿਸ ਦੇ ਜਿਹੜੇ ਮੈਂਬਰ ਨੇ ਉਹ ਵੀ ਜੁੜ ਚੁੱਕੇ ਨੇ। ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕੀ ਵਿਚਾਰਾਂ ਨੇ ਤੁਹਾਡੀਆਂ ਇਸ ਪ੍ਰੋਟੈਸਟ ਬਾਰੇ? ਜੀ ਬਿਲਕੁਲ ਜੀ, ਅੱਜ ਜੈ ਸ਼ੰਕਰ ਜਿਹੜਾ ਆ UN ਦੇ ਵਿੱਚ ਝੂਠ ਬੋਲ ਕੇ ਗਏ ਨੇ, ਕਿਉਂਕਿ ਉਹਨਾਂ ਦਾ ਪਿਛਲੇ 75 ਸਾਲਾਂ ਤੋਂ ਦੁਨੀਆ ਨੂੰ ਝੂਠ ਬੋਲਿਆ ਜਾ ਰਿਹਾ ਵੀ ਸਿੱਖ ਜਿਹੜਾ ਆਜ਼ਾਦੀ ਨਹੀਂ ਚਾਹੁੰਦਾ। ਅੱਜ ਦੁਨੀਆ ਭਰ ਦੇ ਸਿੱਖ ਆਪਣੀ ਆਜ਼ਾਦੀ ਦੇ ਲਈ ਵੋਟ ਕਰ ਰਹੇ ਨੇ, ਲੱਖਾਂ ਦੀ ਗਿਣਤੀ 'ਚ ਕਰ ਰਹੇ ਨੇ, ਤੇ ਕੋਈ ਪਿਛਲੇ ਲੰਮੇ ਸਮੇਂ ਤੋਂ ਕੋਈ ਐਸਾ UN ਦਾ ਸੈਸ਼ਨ ਨਹੀਂ ਰਿਹਾ ਜਦੋਂ ਸਿੱਖਾਂ ਨੇ ਆ ਕੇ ਆਪਣੀ ਇੱਥੇ ਆਜ਼ਾਦੀ ਦੀ ਮੰਗ ਨਹੀਂ ਰੱਖੀ ਹੈਗੀ। ਸੋ ਭਾਰਤ ਦਾ ਇਹ ਦਾਅਵਾ ਵੀ ਸਿੱਖ ਆਜ਼ਾਦੀ ਨਹੀਂ ਚਾਹੁੰਦੇ ਇਹ ਬਿਲਕੁਲ ਖੋਖਲਾ ਆ, ਤੇ ਪੰਜਾਬ ਭਾਰਤ ਤੋਂ ਆਜ਼ਾਦੀ ਚਾਹੁੰਦਾ ਆ। ਸੋ ਉਹ ਡੈਫੀਨੇਟਲੀ ਗੁਰੂ ਮਹਾਰਾਜ ਦੇ ਉਹ ਬਚਨ ਵੀ ਰਾਜ ਕਰੇਗਾ ਖਾਲਸਾ, ਉਹ ਜ਼ਰੂਰ ਸੱਚ ਹੋਣਗੇ। India out. What we want. ਸੋ ਵੀਅਰਸ ਆਪਾਂ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਜਿਹੜਾ ਆਪਾਂ ਖੜੇ ਆ, ਸੋ ਸਰਦਾਰ ਬਖਸ਼ੀਸ਼ ਸਿੰਘ ਜੀ ਸਾਡੇ ਨਾਲ, ਸੰਧੂ ਜੀ ਖੜੇ ਨੇ ਇਸ ਪ੍ਰੋਟੈਸਟ ਵਿੱਚ ਸ਼ਾਮਲ ਹੋਣ ਵਾਸਤੇ, ਜਿਹੜੇ ਕਿ 6 for ਜਸਟਿਸ ਦੇ ਮੈਂਬਰ ਵੀ ਨੇ। ਸੋ ਉਹਨਾਂ ਦੇ ਵਿਚਾਰ ਵੀ ਸੁਣਦੇ ਆ ਇਸ ਪ੍ਰੋਟੈਸਟ ਬਾਰੇ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਹਾਂਜੀ, ਸਾਰੀਆਂ ਸਿੱਖ ਸੰਗਤਾਂ ਨੂੰ, ਖਾਲਸਾ ਪੰਥ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਬਹੁਤ ਭਾਰੀ ਗਿਣਤੀ ਵਿੱਚ ਸਿੱਖ ਯੂਨਾਈਟਿਡ ਨੇਸ਼ਨ ਦੇ ਹੈੱਡਕੁਆਰਟਰਸ ਨਿਊਯਾਰਕ ਸਿਟੀ ਵਿੱਚ ਪਹੁੰਚੇ ਹੋਏ ਨੇ। ਪਿੱਛੇ ਤੁਸੀਂ ਦੇਖ ਸਕਦੇ ਜੇ ਜਿਹੜੀ ਬਹੁਤ ਸਾਰੀ ਵੱਡੀ ਬਿਲਡਿੰਗ ਆ ਯੂਨਾਈਟਿਡ ਨੇਸ਼ਨ ਦੀ ਆ। ਇੱਕ ਦਿਨ ਆਏਗਾ ਜਦੋਂ ਕਿ ਖਾਲਿਸਤਾਨ ਦਾ ਝੰਡਾ ਯੂਨਾਈਟਿਡ ਨੇਸ਼ਨ ਦੇ ਵਿੱਚ ਝੁੱਲੇਗਾ ਤੇ 193 ਦੇਸ਼ ਜਿਹੜਾ ਵਾ, ਅਸੀਂ ਪੰਜਾਬ ਨੂੰ ਯੂਨਾਈਟਿਡ ਨੇਸ਼ਨ ਦਾ ਜਿਹੜਾ ਵਾ ਇੱਕ ਮੈਂਬਰ ਕੰਟਰੀ ਬਣਾਉਣਾ ਚਾਹੁੰਦੇ ਆ। ਪੰਜਾਬ ਉੱਤੇ ਹਿੰਦੁਸਤਾਨ ਦੀ ਸਰਕਾਰ ਦਾ ਕਬਜ਼ਾ ਵਾ। ਜਿੰਨਾ ਚਿਰ ਤੱਕ ਪੰਜਾਬ ਉੱਤੇ ਹਿੰਦੁਸਤਾਨ ਦੀ ਸਰਕਾਰ ਦਾ ਰਾਜ ਆ, ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਸਕਦੇ। 1947 ਤੋਂ ਲੈ ਕੇ ਹੁਣ ਤੱਕ ਸਾਡੀ ਆਰਥਿਕ ਤੇ ਜਾਨੀ ਨਸ਼ਕੁਸ਼ੀ ਕੀਤੀ ਜਾ ਰਹੀ ਆ। ਅਸੀਂ ਸ਼ਾਂਤਮਈ ਤਰੀਕੇ ਨਾਲ ਰੈਫਰੈਂਡਮ ਕਰਾ ਰਹੇ ਆ। ਇੰਡੀਆ 'ਚ ਸਾਨੂੰ ਇਹ ਜਲ੍ਹਾਂ 'ਚ ਬੰਦ ਕਰਦੇ ਨੇ, ਇੱਥੇ ਸਾਡਾ ਇਹ ਬੋਲਣਾ ਬੰਦ ਨਹੀਂ ਕਰ ਸਕਦੇ। ਹੁਣ ਉਹਨਾਂ ਨੇ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਵਾ। ਸ਼ਹੀਦ ਭਾਈ ਨਿਰਜਰ ਦੀ ਜਿਹੜੀ ਸ਼ਹੀਦੀ ਆ, ਸ਼ਹੀਦ ਭਾਈ ਨਿਰਜਰ ਦੀ ਜਿਹੜੀ ਸ਼ਹੀਦੀ ਆ, ਉਹਨੇ ਸਿੱਖ ਕੌਮ ਨੂੰ ਗਲਵੈਨਾਈਜ਼ ਇਕਜੁੱਟ ਕਰ ਦਿੱਤਾ ਵਾ। ਅਸੀਂ ਖਾਲਸਾ ਲਵਾਂਗੇ। ਇੰਡੀਅਨ ਗਵਰਨਮੈਂਟ ਇਜ਼ ਅ ਫੈਸਿਸਟ ਗਵਰਨਮੈਂਟ, ਇੰਡੀਅਨ ਗਵਰਨਮੈਂਟ ਇਜ਼ ਅ ਫਾਸਟ ਡੈਮੋਕ੍ਰੇਸੀ। ਅਸੀਂ ਇਹਨਾਂ ਤੋਂ ਖੜਾ ਛੁਡਾ ਕੇ ਪੰਜਾਬ ਨੂੰ ਆਜ਼ਾਦ ਕਰਕੇ ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਲਿਖ ਕੇ ਦੇਣਾ ਚਾਹੁੰਦੇ ਆ। ਹੁਣ ਸਾਰੀ ਦੁਨੀਆ ਸਾਡੇ ਨਾਲ ਆ। ਸਾਰੀ ਦੁਨੀਆ ਜਿਹੜੀ ਆ ਉਹ ਸਾਡੇ ਨੈਰੇਟਿਵ ਨੂੰ ਸਮਝ ਚੁੱਕੀ ਆ, ਕਿਉਂ ਅਸੀਂ ਹਿੰਦੁਸਤਾਨ ਦੇ ਇਸ ਨੈਰੇਟਿਵ ਚੋਂ ਫੂਕ ਕੱਢ ਦਿੱਤੀ ਆ ਕਿ ਸਿੱਖ ਜਿਹੜੇ ਨੇ ਟੈਰਰਿਸਟ ਨੇ, ਸਾਡੇ ਤੇ ਟੈਰਰਿਜ਼ਮ ਕੀਤਾ ਜਾ ਰਿਹਾ ਵਾ। ਵੀ ਆਰ ਦ ਵਿਕਟਮਸ ਆਫ ਇੰਡੀਆ ਸਟੇਟ ਟੈਰਰਿਜ਼ਮ। ਵੀ ਵਾਂਟ ਫਰੀडम ਬਾਈ ਪੀਸਫੁਲ ਲੀਗਲ ਐਂਡ ਡੈਮੋਕ੍ਰੈਟਿਕ ਮੀਨਸ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ 29 ਅਕਤੂਬਰ ਨੂੰ ਜਿਹੜਾ ਕਿ ਰੈਫਰੈਂਡਮ ਹੋ ਰਿਹਾ ਵਾ ਕੈਨੇਡਾ ਦੇ ਸਰੀ ਦੇ ਸ਼ਹਿਰ ਦੇ ਵਿੱਚ, ਤੁਸੀਂ ਉੱਥੇ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਹੋਰ ਵੀ ਲੋਕਾਂ ਨੂੰ ਦੱਸ ਦਈਏ ਕਿ ਅਸੀਂ ਸ਼ਾਂਤਮਈ ਲੋਕਤੰਤਰ ਦੇ ਕਾਨੂੰਨੀ ਤਰੀਕੇ ਨਾਲ ਆਪਣਾ ਦੇਸ਼ ਜਿਹੜਾ ਆਜ਼ਾਦ ਕਰਾਉਣਾ ਵਾ। ਤੁਹਾਡੀਆਂ ਵੋਟਾਂ ਦੀ ਲੋੜ ਆ। ਨਾਓ ਇਜ਼ ਅ ਟਾਈਮ। ਜਿਸ ਤਰ੍ਹਾਂ ਕਹਿੰਦੇ ਨੇ ਕਿ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ। ਫਿਰ ਮੈਂ ਆਪਣੇ ਸਿੱਖ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ, ਤੁਹਾਡੇ ਵਾਸਤੇ, ਸਾਡੇ ਵਾਸਤੇ ਦੇਅਰ ਰਾਈਟਿੰਗ ਔਨ ਦਾ ਵਾਲ, ਕੰਨ ਤੇ ਲਿਖਿਆ ਹੋਇਆ ਵਾ। ਤੁਸੀਂ ਪੜ੍ਹ ਲਓ ਉਸ ਕੰਨ ਤੇ ਅੱਜ ਕਿ ਜਿੰਨਾ ਚਿਰ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ ਸਿੱਖਾਂ ਨੂੰ ਹੱਕ ਨਹੀਂ ਮਿਲ ਸਕਦੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। India out. Indian democracy. Shame, shame. 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 India out. India out. India out. ਸੋ ਵੀਰ ਜੀ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਮੈਂਬਰ ਵੀ ਇਸ ਪ੍ਰੋਟੈਸਟ ਦਾ ਹਿੱਸਾ ਬਣਨ ਵਾਸਤੇ ਆਏ ਨੇ। ਖਾਲਿਸਤਾਨ ਦੇ ਜਿਹੜੇ ਨਾਰੇ ਨੇ ਉਹ ਵੀ ਗੂੰਜ ਰਹੇ ਨੇ ਔਰ ਖਾਲਿਸਤਾਨ ਦੇ ਜਿਹੜੇ ਝੰਡੇ ਨੇ ਉਹ ਵੀ ਲਹਿਰਾਏ ਜਾ ਰਹੇ ਨੇ। ਸੋ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਬਲਾਕਾ ਸਿੰਘ ਜੀ ਹੋਰਾਂ ਨਾਲ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ TV 84 ਨੂੰ ਦੇਖ ਰਿਹਾ ਹੈ ਗੁਰੂ ਨਾਨਕ ਸੇਵ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਜੀ ਅਸੀਂ
ਨਿਊਯਾਰਕ ਦੀ ਧਰਤੀ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਉਸ ਭਾਰਤ ਸਰਕਾਰ ਦੇ ਜਿਹੜੇ ਨੁਮਾਇੰਦੇ ਆਇਆ ਉਹਨਾਂ ਨੂੰ ਦੱਸਣ ਆਇਆ ਵੀ ਕਿ ਤੁਸੀਂ ਜੋ ਮਰਜ਼ੀ ਜ਼ੋਰ ਲਾ ਲਓ, ਖਾਲਸੇ ਨੇ ਆਪਣਾ ਰਾਜ ਭਾਗ ਖਾਲਿਸਤਾਨ ਲਈ ਜਿਵੇਂ ਤੱਤਪਰ ਪਿਛਲੇ 37 ਸਾਲਾਂ ਤੋਂ ਆਪਾਂ ਲੱਗੇ ਹੋਏ ਆ। ਹਰ ਸਾਲ ਮਹਾਰਾਜ ਨੇ ਕਿਰਪਾ ਕੀਤੀ, ਜਿਵੇਂ ਪਿਛਲੇ ਸਮੇਂ ਦੇ ਵਿੱਚ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ, ਚਾਹੇ ਪੰਜਵੜ ਹੋਵੇ, ਚਾਹੇ ਖੰਡਾ ਹੋਵੇ, ਚਾਹੇ ਭਾਈ ਹਰਦੀਪ ਸਿੰਘ ਨਿੱਜਰ ਹੋਵੇ। ਜਦੋਂ ਵੀ ਬੜੇ ਕੋਈ ਸਾਡੇ ਸਿੰਘ ਪੁਰਾਤਨ ਸਮੇਂ ਵਿੱਚ ਕੋਈ ਵੱਡੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਉਸ ਸਮੇਂ ਮਹਾਰਾਜ ਦੀ ਕਿਰਪਾ ਹੁੰਦੀ ਆ, ਸਿੱਖ ਟੀਸੀ ਦਾ ਵੇਰ ਝਾੜਦੇ ਨੇ। ਪਰ ਐਤਕੀ ਤਾਂ ਮਹਾਰਾਜ ਨੇ ਇਹੋ ਜਿਹੀ ਵਰਤਾਵਾ ਵਰਤਾਇਆ ਕਿ ਟੀਸੀ ਬੇਰੀਆਂ ਹੀ ਝਾੜਤੀਆਂ, ਹਿੰਦੁਸਤਾਨ ਦੀ ਸਰਕਾਰ ਨੂੰ ਦੀ ਨੀਂਦਾਂ ਉਡਾਤੀਆਂ। ਅਸੀਂ ਮਿਸਟਰ ਟੀਡੋ ਨੇ ਜਿਹੜਾ ਬਿਆਨ ਦਿੱਤਾ, ਹੱਕ ਸੱਚ ਦੀ ਗੱਲ ਕੀਤੀ ਆ, ਇਹਨਾਂ ਦੇ ਝੂਠ ਦੇ ਪਲੰਦੇ ਤੋੜਿਆ। ਦੁਨੀਆ ਭਰ ਦੇ ਵਿੱਚ ਇਹ ਨਸਲਕੁਸ਼ੀ ਕੀਤੀ ਆ ਇਹਨਾਂ ਨੇ ਸਿੱਖਾਂ ਦੀ। ਪਰ ਹੁਣ ਮਹਾਰਾਜ ਨੇ ਨੱਥ ਪਾਈ ਆ, ਅਮਰੀਕਾ ਨੇ ਵੀ, ਆਸਟ੍ਰੇਲੀਆ ਵਰਗੇ ਕੰਟਰੀਆਂ ਨੇ ਵੀ ਕਿਹਾ ਵੀ ਸਿੱਖਾਂ ਨਾਲ ਧੱਕਾ ਹੁੰਦਾ। ਹੁਣ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਆਜ਼ਾਦ ਖਾਲਿਸਤਾਨ ਕਰ ਬਣੇਗਾ। ਖਾਲਸਾ ਜੀ ਇਹ ਸਾਡੇ ਸ਼ਹੀਦਾਂ ਦਾ ਖੁੱਲ੍ਹਿਆ ਜਿਹੜਾ ਖੂਨ ਡੁੱਲਿਆ ਉਹਦੇ ਰੰਗ ਲਿਆਂਦਾ। ਸੋ ਬਹੁਤ ਹੀ ਜਲਦੀ ਮਹਾਰਾਜ ਕਿਰਪਾ ਕਰਨਗੇ। ਜਿਵੇਂ ਕਿ ਹੁਣ ਹਾਲਾਤ ਬਣ ਰਹੇ ਨੇ, ਮੇਰੇ ਵੀਰ ਜਿੱਥੇ ਸਕਣਾ ਭਾਈ ਚੜ੍ਹਦੀ ਕਲਾ ਲਈ, ਪੰਥ ਦੇ ਚੜ੍ਹਦੇ ਲਈ ਅਰਦਾਸ ਕਰੋ। ਜਿਹੜੇ ਇੱਥੇ ਨਹੀਂ ਆ ਸਕਦੇ ਜਾ ਸਕਦੇ, ਜਾਂ ਸਾਡੇ ਜਿਹੜੇ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੈਠੇ ਆ, ਉਹ ਸਾਡੇ ਲਈ ਔਰ ਖਾਲਿਸਤਾਨ ਲਈ ਔਰ ਖਾਲਿਸਤਾਨ ਰਾਜ ਲਈ ਗੱਲ ਕਰਦੇ ਆ, ਉਹਨਾਂ ਲਈ ਅਸੀਂ ਜਹਾਦਾ ਨਾਰਾ ਮਾਰੀ। ਅਸੀਂ TV4 ਦਾ ਧੰਨਵਾਦ ਕਰਦੇ ਹਾਂ। ਜੇ ਹਰ ਪ੍ਰੋਗਰਾਮ ਦੁਨੀਆ ਦਾ ਇੱਕੋ ਇੱਕ TV ਆ ਜਿਹੜਾ ਇਹ ਹੱਕ ਸੱਚ ਦੀ ਗੱਲ ਕਰਦਾ, ਨਹੀਂ ਤਾਂ ਬੜੇ ਸਾਡੇ ਵਰਗਿਆਂ ਨੂੰ ਦੇਖ ਕੇ ਮੈਕ ਲੈ ਕੇ ਪਰੇ ਚੱਲਦੇ ਆ। ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਪ੍ਰਚੰਡ ਪਹੁੰਚਾਇਆ, ਔਰ ਸਾਡੇ ਵੀਰ ਡਾਕਟਰ ਰਣਜੀਤ ਸਿੰਘ ਜਿਹੜੇ ਦੁਨੀਆ ਤੇ ਇਸ ਤੋਂ ਚਲੇ ਗਏ, ਉਹਨਾਂ ਨੇ ਆਪਦੀ ਪੂਰੀ ਤਨ ਮਨ ਧਨ ਦੇ ਨਾਲ ਇਸ ਚੈਨਲ ਨੂੰ ਚਲਾਉਣ ਲਈ ਜ਼ੋਰ ਲਾਇਆ ਸੀ। ਅਸੀਂ ਉਸ ਆਪਦੇ ਵੀਰ ਨੂੰ ਵੀ ਯਾਦ ਕਰਦੇ ਹਾਂ ਜਿਨੇ ਇਸ ਧਰਤੀ ਤੇ ਆ ਕੇ 35 ਸਾਲ ਉਹਨਾਂ ਦੇ ਅਸਲਟ ਰਾਜ ਭਾਗ ਦੀ ਗੱਲ ਕੀਤੀ। ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਆਪਾਂ ਤੁਹਾਨੂੰ ਦੱਸਿਆ ਸੀ ਕਿ ਕਸ਼ਮੀਰੀ ਵੀ ਇਸ ਪ੍ਰੋਟੈਸਟ ਦਾ ਹਿੱਸਾ ਬਣ ਗਏ। ਉਹਨਾਂ ਨੇ ਵੱਖਰੇ ਤੌਰ ਤੇ ਪਰਮਿਟ ਲੈ ਕੇ ਇਹ ਜਿਹੜਾ ਪ੍ਰੋਟੈਸਟ ਹੈ ਭਾਰਤ ਦੇ ਖਿਲਾਫ ਕੀਤਾ ਹੈ। ਸੋ ਕਸ਼ਮੀਰੀ ਮੈਂਬਰ ਜਿਹੜੇ ਨੇ ਡਾਕਟਰ ਫਾਈ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਦੇ ਵਿਚਾਰ ਵੀ ਸੁਣਦੇ ਆ। ਜੀ ਫਾਈ ਸਾਹਿਬ, ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਕਸ਼ਮੀਰ ਵਿੱਚ ਹਾਲਾਤ ਬਣਾਏ ਨੇ ਭਾਰਤ ਨੇ, ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? पहली बात तो यह है कि आई एम रियली ऑन बिहाफ ऑफ वर्ल्ड कश्मीर अवेयरनेस फोरम we would like to express our solidarity with the Sikh community, not only in Canada, all over the world. You know what is happening in Kashmir. And secondly, we have also expressed our solidarity with the Prime Minister of Canada, because he has taken a very principled stand. And it is not any country, it is a part of the G20 countries which has just visited India. So that is first point. And secondly, we would like to make 3 points here. Number one, India is saying there is normalcy in Kashmir. दूसरी बात, हिंदुस्तान कहता है कि कश्मीर हिंदुस्तान का अटूट अंग है। मैं आपसे सिर्फ ये कहना चाहता हूँ कि अगर वाकई कश्मीर में नॉर्मलसी है, ऑल्दो आई एम अ कश्मीरी अमेरिकन, मेरे पास मुमकिन है कोई इन्फॉर्मेशन नहीं है, लेकिन इतनी इन्फॉर्मेशन तो है अकॉर्डिंग टू एमनेस्टी इंटरनेशनल, अकॉर्डिंग टू इंटरनेशनल NGOs, वहाँ पर 9 लाख फौज है। अगर वहाँ पर वाकई नॉर्मलसी है, वो 9 लाख फौज को छोड़िए, आपने एक सोल्जर को भी वहाँ से नहीं निकाला। और दूसरी और अहम बात, आप मेरी बात न सुनिए, डॉक्टर फर्नांडी वाइनस, उसको अक़वाम आलम ने अपॉइंट किया है एज अ यूनाइटेड नेशन स्पेशल रैपोर्टर और माइनॉरिटी इशूज़। डॉक्टर फर्नांडी वाइनस, उन्होंने कहा जब कश्मीर में हिंदुस्तान ने G20 टूरिज़्म की मीटिंग रखी, उन्होंने कहा कि ये बहुत डेंजरस है, उनके अल्फाज हैं, क्योंकि हिंदुस्तान ये इम्प्रेशन देना चाहता है कि वहाँ पर नॉर्मलसी है। दूसरी बात कि कश्मीर हिंदुस्तान का अटूट अंग है। जब मोदी सरकार ने कश्मीर में 5 अगस्त 2019 को एब्रिगेशन आर्टिकल 370-35A किया, उसका एक ही मकसद था, कश्मीर को रिजॉल्व नहीं करना था, कश्मीर को डिजॉल्व करना था। उनका ख्याल था कि पूरी दुनिया में आप कश्मीर का कोई नाम न ले। अगर कश्मीर हिंदुस्तान का अटूट अंग है, उसके सिर्फ 3 दिन बाद ऑन अगस्त 8, 2019 ये जो अक़वाम आलम के कस्टोडियन ऑफ ह्यूमन राइट्स है एंटोनियो गुतेरस, उसने कहा नहीं ऐसे नहीं चलेगा। उनके अल्फाज हैं कश्मीर जो है अक़वाम आलम के करारदादों के मुताबिक और अक़वाम आलम के चार्टर के मुताबिक हाल होना चाहिए। व्हाट डज दैट मीन? दैट मीन मोदी सरकार आप गलत कह रहे हैं, कश्मीर इंटरनेशनल इंटीग्रल पार्ट नहीं। तीसरी बात,
अभी एंटोनियो गुतेरेस साहब ने पूरी दुनिया के वज़राए खारजा के सामने खिताब किया अभी 4 दिन पहले। उनने कहा मेरे पास 5 ऑब्जेक्टिव्स है, आप मेरी इसमें मदद करें, मेरी यानी पूरी दुनिया मेरी इसमें मदद करे। उन 5 ऑब्जेक्टिव्स में एक ऑब्जेक्टिव है इंटरनेशनल पीस एंड सिक्योरिटी, उनके अल्फाज है। मैं एंटोनियो गुतेरेस साहब से ये कहना चाहता हूँ, पूरी दुनिया में कश्मीर एक ऐसा रीजन है पूरी दुनिया में जिसके बॉर्डर 3 न्यूक्लियर पावर से मिलते हैं, चाइना, इंडिया और पाकिस्तान। और फिर ये जो बॉर्डर है ये सरहद नहीं है, हिंदुस्तान चाइना से एक साइड में लड़ रहा है, हिंदुस्तान पाकिस्तान से दूसरी साइड में लड़ रहा है। दैट मेक्स कश्मीर द मोस्ट डेंजरस प्लेस ऑन अर्थ। वो जो आप कहते हैं इंटरनेशनल पीस एंड सिक्योरिटी होनी चाहिए, वो नहीं होगा। आखिर मैं आपसे ये बात बताना चाहता हूँ, जब कश्मीर का मसला हल होगा, ज़रूर होगा, उससे सिर्फ जो आश्ती आएगी, उससे जो अमन आएगा, वो सिर्फ कश्मीर में नहीं आएगा। It is going to bring peace and security to 1.5 billion people, which is 1/5 of total human race. So further, मैं आपको आखिरी बात बताना चाहता हूँ, whether you like it or not, whether I like it or not, Vladimir Putin is one of the most important president of one of the most important P5 countries. Vladimir Putin के अल्फाज हैं, India and Pakistan must resolve the issue of Kashmir for the sake of international peace and security. इसलिए इनकी responsibility है एंटोनियो गुतेरेस साहब की, he must intervene in Kashmir and he can intervene in Khalistan. You know why? Because the Security Council, the under UN Charter, he can invoke Article 99. उसको बाइडन साहब से इजाज़त नहीं लेनी है, उसको सिक्योरिटी काउंसिल से इजाज़त नहीं लेनी है। उसको ये नहीं पता चला कि अभी जस्टिन ट्रूडो ने क्या कहा, वहाँ पर सिखों के साथ क्या जुल्म हो रहा है। ही मस्ट इंटरवीन टू ब्रिंग पीस एंड सिक्योरिटी टू द रीजन ऑफ साउथ एशिया बाय रिजॉल्विंग द कश्मीर इशू। औज़ु बिल्लाहि मिनश शैतानिर रजीम, बिस्मिल्लाहिर रहमानिर रहीम। मेरा नाम मलक शाहिद सैफ़ी है, मैं न्यूयॉर्क से मेरा तल्लुक़ है। हम इस वक्त अक़वाम मुत्तहिदा के सामने बहुत सारे दोस्तों के साथ हम आए हैं पुरअमन प्रोटेस्ट के लिए। हमारे दोस्त बारिश में इनका जोश और वल्वा देखने के लायक है। तो हमारा जो ना अक़वाम मुत्तहिदा से मुतालबा है कि वो पुरअमन तरीके से इसका कोई बेहतरीन सलूशन निकाले। और हमारे कश्मीर के जो बहन भाई हैं जो उनके ऊपर जुल्म ज़्यादती हो रही है, हम उसकी पुरज़ोर मज़म्मत करते हैं और हम उनको ये बताना चाहते हैं कि इस मुश्किल की घड़ी में हम आपके साथ हैं, हम आपकी आवाज़ हैं। ये जितनी देर तक ये इसका हल नहीं होता, हमारी आवाज़ उठती रहेगी। औज़ुबिल्लाहिमिनश्शैतानिर्रजीम, बिस्मिल्लाहिर्रहमानिर्रहीम। कश्मीर मिशन US से मोहम्मद ताज खान आज़ाद कश्मीर। मैं आज यहाँ यूनाइटेड नेशन के सामने सबसे पहले टेररिस्ट नरेंद्र मोदी का जो नुमाइंदा यहाँ आकर स्पीच कर रहा था, वो झूठ बोल रहा है कि मकबूजा कश्मीर के अंदर सब कुछ अच्छा हो रहा है, लेकिन वो जो है ना वो गलत बयानी यहाँ करके जा रहा है। मैं ये कहना चाहता हूँ कि 35A और 370 जब से उसने ख़त्म किया मकबूजा कश्मीर के अंदर एक नए दौर से, और मकबूजा कश्मीर के बहन भाइयों को अरेस्ट करके उनके ऊपर दिन और रात जुल्म किया जा रहा है। मैं ये भी कहना चाहता हूँ इंसानी हकूक़ की तंजीमों से और दुनिया वालों से ये कहना चाहता हूँ कि टेररिस्ट नरेंद्र मोदी सिर्फ कश्मीरियों के साथ जुल्म नहीं करना, वो सिखों के साथ भी जुल्म कर रहा है। आप ये देख लें कि कनाडा के अंदर उसने 2 सिखों को अभी रिसेंटली चंद दिन पहले कत्ल किया है। हम इसकी भी पुरजोर मजम्मत करते हैं। हम दुनिया वालों से ये बात कहना चाहते हैं कि खालिस्तान वालों को उनका हक दिया जाए, खालिस्तान वालों को जो है ना वो खालिस्तान बन के रहेगा और इसी तरह कश्मीर आज़ाद होकर रहेगा। मैं इसी पे अपनी बात खत्म करता हूँ। थैंक यू वेरी मच। ਸੋ ਵਿਊਅਰਸ, ਜਿਸ ਤਰ੍ਹਾਂ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਵੀਰਾਂ ਭੈਣ ਜਿਹੜੇ ਨੇ ਪਹੁੰਚ ਚੁੱਕੇ ਨੇ ਇਸ ਪ੍ਰੋਟੈਸਟ ਦੇ ਵਿੱਚ। ਸੋ ਖਾਲਿਸਤਾਨ ਦੇ ਨਾਰੇ ਵੀ ਦੇਖ ਰਹੇ ਹੋ ਤੁਸੀਂ ਗੂੰਜ ਰਹੇ ਨੇ ਔਰ ਖਾਲਿਸਤਾਨ ਦੇ ਝੰਡੇ ਨੇ ਉਹ ਵੀ ਲਹਿਰਾ ਰਹੇ ਨੇ। ਇਸ ਬਾਰਿਸ਼ ਦੇ ਬਾਵਜੂਦ ਵੀ, ਇਸ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸਿੱਖ ਸੰਗਤਾਂ ਵਿੱਚ ਭਾਰੀ ਇਕੱਠ ਹੈ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 47 ਸਟੇਟ ਫਸਟ ਐਵਨਿਊ ਤੇ ਜੋ ਉਹਨਾਂ ਦਾ ਵਿਦੇਸ਼ ਮੰਤਰੀ ਆਇਆ ਸੀ ਉਹਦੀ ਵਿਰੋਧਤਾ ਕਰਨ ਵਾਸਤੇ ਸਾਰੀ ਸੰਗਤ ਆਈ ਆ। ਤੇ ਇਹ ਮੈਂ ਕੈਨੇਡਾ ਨੂੰ ਪਹਿਲਾਂ ਵਧਾਈ ਦਿੰਦਾ ਟਰੂਡੋ ਨੂੰ, ਜਿਨ੍ਹਾਂ ਨੇ ਸਿੱਖਾਂ ਵਾਸਤੇ ਕੌਮ ਵਾਸਤੇ ਏਡਾ ਵੱਡਾ ਸਟੈਂਡ ਲਿਆ। ਜੋ ਅਸੀਂ 84 ਤੋਂ ਸਾਰੀ ਖਾਲਸਾ ਕੌਮ ਲੱਗੀ ਸੀ ਉਹਨੂੰ ਬੂਰ ਪੈ ਗਿਆ। ਮੈਂ ਜਿੰਨੀਆਂ ਕੰਟਰੀਆਂ ਨੇ ਵੀ ਜਿੱਥੇ ਕੈਨੇਡਾ ਆ, ਅਮਰੀਕਾ ਆ, ਇੰਗਲੈਂਡ ਆ, ਨਿਊਜ਼ੀਲੈਂਡ ਆ, ਆਸਟ੍ਰੇਲੀਆ, ਜਿਨ੍ਹਾਂ ਨੇ ਵੀ
ਸਿੱਖਾਂ ਦੇ ਇਸ ਟਾਈਮ ਸਾਥ ਦਿੰਦਾ, ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਆ। ਤੇ ਇਹ ਅੱਜ ਸਾਨੂੰ ਮਹਿਸੂਸ ਹੋਣ ਲੱਗ ਗਿਆ ਕਿ ਜੇ ਸਾਡੀ ਦੁਨੀਆ ਦੇ ਵਿੱਚ ਜੋ ਅਸੀਂ ਖਾਲਸਾ ਦੀ ਗੱਲ ਕਰਦੇ ਸੀ, ਸਾਰੀ ਦੁਨੀਆ ਦੇ ਵਿੱਚ ਸਾਡੀ ਗੱਲ ਅੱਜ ਚੱਲ ਗਈ ਆ। ਇਹ ਦਿਨ ਦੂਰ ਨਹੀਂ ਕਿ ਖਾਲਿਸਤਾਨ ਜਦੋਂ ਜਲਦੀ ਤੋਂ ਜਲਦੀ ਬਣੇਗਾ, ਤੇ ਇਹ ਅੱਜ ਸਾਰੀ ਕੌਮ ਨੂੰ ਇਸ ਦੀ ਖੁਸ਼ੀ ਹੋਣੀ ਚਾਹੀਦੀ ਆ ਕਿ ਜੋ ਸਾਡੇ ਸਿੰਘ ਸ਼ਹੀਦ ਹੋਏ ਨੇ, ਸ਼ਹੀਦੀ ਇੱਦਾਂ ਨਹੀਂ ਗਈ, ਉਹਨਾਂ ਦੀ ਸ਼ਹੀਦੀ ਨੇ ਕੁਝ ਸਾਨੂੰ ਕਰਕੇ ਦਿਖਾਇਆ। ਅੱਜ ਜੇ ਨਿੱਜੇ ਸਾਡਾ ਵੀਰ ਸਾਡਾ ਸ਼ਹੀਦ ਇਹਨਾਂ ਕੀਤਾ ਕੈਨੇਡਾ ਦੇ ਵਿੱਚ, ਅੱਜ ਦੁਨੀਆ ਦੇ ਵਿੱਚ ਉਹਦਾ ਨਾਂ ਆਇਆ। ਔਰ ਜਿਹੜੇ ਇਹ ਸਾਨੂੰ ਅੱਤਵਾਦੀ ਕਹਿੰਦੇ ਸੀ, ਅੱਜ ਦੁਨੀਆ ਇਹਨਾਂ ਨੂੰ ਅੱਤਵਾਦੀ ਕਹਿੰਦੀ ਹੈ। ਇਹਨਾਂ ਨੂੰ ਇੰਡੀਆ ਸਟੇਟ ਇੱਕ ਅੱਤਵਾਦੀ ਆ। ਜੋ ਅੱਜ ਇਹਨਾਂ ਦਾ ਵਿਦੇਸ਼ ਮੰਤਰੀ ਇੱਥੇ ਆਇਆ, ਤੇ ਇਹ ਅੱਜ ਲਾਸਟ ਡੇ ਆਇਆ 26 ਜਦੋਂ 25 ਨੂੰ ਸਾਰਾ ਖਤਮ ਹੋ ਗਿਆ। ਇਹਨੂੰ ਡਰ ਸੀ ਕਿ ਮੇਰੇ ਉੱਤੇ ਕੁਐਸਚਨ ਮਾਰਕ ਨਾ ਹੋਵੇ, ਇਹ ਡਰ ਦਾ ਮਾਇਆ ਇੰਡੀਆ ਸਟੇਟ ਭੱਜ ਗਈ ਇੱਥੋਂ ਯੂਐਨਏ ਵਿੱਚੋਂ ਵੀ। ਅੱਗੇ ਦੇਖੋ ਇਹਨਾਂ ਦਾ ਹਾਲ ਕੀ ਹੁੰਦਾ ਆ। ਅਸੀਂ ਖਾਲਿਸਤਾਨ ਨੂੰ ਮੈਂ ਕਹਿੰਦਾ ਵੀ ਸਾਰੇ ਕੌਮ ਨੂੰ ਸਾਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸਾਨੂੰ ਲੜਨਾ ਚਾਹੀਦਾ ਆ। ਮੈਂ 84 ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਦੋਂ ਵੀ ਕੋਈ ਗੱਲਬਾਤ ਯੂਐਨਏ ਜਾਂ MSC ਅੱਗੇ ਜਾਂ ਖਾਲਿਸਤਾਨ ਦੀ ਕਦੇ ਵੀ ਗੱਲ ਹੁੰਦੀ ਆ, ਸਾਡੇ ਕੋਲ ਇੱਕੋ ਇੱਕ ਚੈਨਲ ਆ 84 ਚੈਨਲ। ਮੈਂ ਆਪਣੀ ਕੌਮ ਨੂੰ ਕਹਿੰਦਾ ਆਪ ਨੂੰ ਰਲ ਕੇ ਸਾਰਿਆਂ ਨੂੰ 84 ਚੈਨਲ ਦੀ ਮਦਦ ਕਰਨੀ ਚਾਹੀਦੀ ਸਦਾ। ਤੇ ਹੋਰ ਜੇ ਇਹਦੀ ਮਦਦ ਕਰਾਂਗੇ ਸਾਡੀ ਆਵਾਜ਼ ਦੁਨੀਆ ਵਿੱਚ ਪਹੁੰਚਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਸਿੰਘੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਭਾਈ ਜਗਤਾਰ ਸਿੰਘ ਹਵਾਰੇ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਭਾਈ ਹਰਦੀਪ ਸਿੰਘ ਨਿੱਜਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਭਾਈ ਹਰਦੀਪ ਸਿੰਘ ਨਿੱਜਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਭਾਈ ਰਾਣਾ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਭਾਈ ਰਾਣਾ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, what we want ਖਾਲਿਸਤਾਨ, what we want ਖਾਲਿਸਤਾਨ, what we want ਖਾਲਿਸਤਾਨ, what we want ਖਾਲਿਸਤਾਨ, what we want ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਯੂਨਾਈਟਿਡ ਨੇਸ਼ਨ ਦਾ ਜਿਹੜਾ ਸੈਸ਼ਨ ਚੱਲਦਾ ਹੈ, ਉਹਦੇ ਵਿੱਚ ਕਾਤਲ ਭਾਰਤੀ ਹਕੂਮਤ ਦਾ ਜੋ ਫੋਰਨ ਮਿਨਿਸਟਰ ਹੈ ਜੈ ਸ਼ੰਕਰ, ਉਹਦੇ ਬੋਲਣ ਦਾ ਸਕੈਜੂਲ ਹੈ। ਤੇ ਇੱਥੇ ਸਿੱਖ ਕੌਮ ਨੇ ਬਾਹਰ ਉਹਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ ਹੈ ਕਿ ਮੈਸੇਜ ਦਿੱਤਾ ਕਿ ਵੀ ਭਾਈ ਤੁਸੀਂ ਸਿੱਖਾਂ ਦੇ ਕਾਤਲ ਹੋ ਤੇ ਦੁਨੀਆ ਵਿੱਚ ਤੁਹਾਡੀ ਥੂ ਥੂ ਹੁੰਦੀ ਫਿਰਦੀ ਹੈ। ਤੁਸੀਂ ਸਿੱਖਾਂ ਦਾ ਕਤਲ ਉੱਥੇ ਕੀਤਾ ਹੈ ਹਿੰਦੁਸਤਾਨ ਦੇ ਵਿੱਚ, ਮਗਰ ਬਾਹਰ ਆ ਕੇ ਸਾਡੇ ਸ਼ਾਂਤਮਈ ਸੰਘਰਸ਼ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਟਾਰਗੇਟ ਕਰਕੇ ਭਾਈ ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਜਰ ਨੂੰ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਕਤਲ ਕੀਤਾ ਹੈ। ਤੇ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ ਦੀਆਂ ਏਜੰਸੀਆਂ ਨੇ ਇਹ ਸਿੱਧ ਕਰ ਦਿੱਤਾ, ਸਾਬਤ ਕਰ ਦਿੱਤਾ ਹੈ ਕਿ ਵੀ ਭਾਈ ਸਿੱਖਾਂ ਦੇ ਕਤਲਾਂ ਦੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ ਤੇ ਖਾਲਿਸਤਾਨ ਦੀ ਆਵਾਜ਼ ਬੁਲੰਦ ਰਹੂਗੀ। ਇਹ ਬੰਦੇ ਮਾਰਿਆਂ ਆਵਾਜ਼ ਖਤਮ ਨਹੀਂ ਹੋਣੀ। ਸੋ ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह। मेरा नाम सरदार सवार खान है और मैं आज़ाद कश्मीर असम्बली का मेंबर रहा हूँ। आज हम यूनाइटेड नेशन के सामने ये जो दो एहतजाजी मुजाहरे हो रहे हैं, कश्मीरियों के भी और सिखों के भी, हम इंडिया के ख़िलाफ़ ये मुजाहरा कर रहे हैं। और इसलिए कि इंडिया जो है दावा करता है कि मैं एक जमहूरी मुल्क हूँ, लेकिन हमारे नज़दीक इंडिया एक जमहूरी मुल्क नहीं है। वो हिपोक्रेसी से काम ले रहा है। वो कश्मीरियों के साथ जुल्म कर रहा है, वो सिखों के साथ जुल्म कर रहा है। और हम जो कश्मीरी हैं वो हिंदुस्तान से आज़ादी का मुतालबा करते हैं। और इस यूनाइटेड नेशन ने हमारे साथ वादा किया हुआ है कि हम आपको हक़ खुद इरादियत देंगे और हक़ खुद इरादियत की बुनियाद पर कश्मीरियों ने फ़ैसला करना है। इस वक्त हिंदुस्तान
जो सिखों के साथ जुल्म कर रहा है, और कनाडा में जो सिख रहनुमा को कत्ल किया गया है, हम उसकी भरपूर मज़म्मत करते हैं और हम उनको वाज़ह करना चाहते हैं कि ये जो सिलसिला आप कर रहे हैं, वहाँ लाखों कश्मीरियों को आपने कत्ल किया, सिखों को कत्ल किया, और आप जमहूरी मुल्कों में कनाडा जैसे मुल्क के अंदर आप आकर यहाँ दहशतगर्दी करते हैं, और आप और लोगों पर इल्ज़ाम लगाते हैं कि दहशतगर्द ग्रुप हैं। इंडिया एक दहशतगर्द कंट्री है और हम उसकी मज़म्मत करते हैं, और हम यकीन दिलाते हैं कि हम कश्मीर की आज़ादी और खालिस्तान के क़याम तक अपनी जदोजहद को जारी और सारी रखेंगे। हिमाचल बनेगा, हिमाचल बनेगा, लेके रहेंगे। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਜਿਹੜਾ ਅੱਜ ਦਾ ਮੁਜ਼ਾਹਰੇ ਦਾ ਪ੍ਰੋਗਰਾਮ ਹੈ ਇਸ ਲਈ ਆ ਕਿ ਹੁਣ ਜੱਗ ਜ਼ਾਹਰ ਹੋ ਗਈ ਆ ਗੱਲ। ਕੈਨੇਡਾ ਦਾ ਅਸੀਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਮਿਸਟਰ ਟਰੂਡੋ ਦਾ, ਜਿਸ ਨੇ ਇਹਨਾਂ ਦੇ ਕਾਲੇ ਚਿਹਰੇ ਤੇ ਕਾਲੀਆਂ ਕਰਤੂਤਾਂ ਜੱਗ ਜ਼ਾਹਰ ਕੀਤੀਆਂ। ਸਾਨੂੰ ਤਾਂ ਪਹਿਲਾਂ ਹੀ ਪਤਾ ਸੀ, ਲੇਕਿਨ ਹੁਣ ਤੇ ਪ੍ਰੂਫਾਂ ਦੇ ਆਧਾਰ ਤੇ ਉਹਨਾਂ ਨੇ ਸਾਰਾ ਇਹਨਾਂ ਨੂੰ ਨੰਗੇ ਕੀਤਾ ਹੈ। ਇਹਨਾਂ ਨੇ ਕੋਈ ਕਸਰ ਨਹੀਂ ਛੱਡੀ 1947 ਤੋਂ ਲੈ ਕੇ ਸਿੱਖਾਂ ਨਾਲ ਜ਼ੁਲਮ ਕਰਨ ਦੀ, ਤੇ ਹੁਣ ਤਾਂ ਇੰਤਹਾ ਹੋ ਗਈ ਆ। ਹੁਣ ਹੋਰ ਬਰਦਾਸ਼ਤ ਨਹੀਂ ਹੋ ਰਿਹਾ ਜੋ ਇਹ ਕਰ ਰਹੇ ਆ। ਹੁਣ ਇਹ ਜਿਹੜੀ ਸ਼ਹਾਦਤ ਹੋਈ ਆ, ਮੈਂ ਉਸ ਦਿਨ ਉੱਥੇ ਸੀ ਕੈਨੇਡਾ ਵਿੱਚ ਹੀ, ਜਿਸ ਦਿਨ ਸ਼ਹਾਦਤ ਹੋਈ ਆ ਉੱਥੇ ਬੱਚਾ ਬੱਚਾ ਰੋ ਰਿਹਾ ਸੀ ਉਸ ਟਾਈਮ। ਇਹ ਭਾਈ ਹਰਦੀਪ ਸਿੰਘ ਨਿੱਜਰ ਇੱਕ ਪਲੰਬਰ ਸੀ, ਆਪਣੀ 10 ਨੋਹਾਂ ਦੀ ਕਿਰਤ ਕਰਨ ਵਾਲਾ ਕਿਰਤੀ ਸਿੱਖ। ਇਹਨਾਂ ਨੇ ਕਿਰਤੀ ਸਿੱਖ ਨੂੰ ਮਾਰ ਕੇ ਜਿਹੜਾ ਪਾਪ ਕੀਤਾ ਉਹ ਹੁਣ ਦੁਨੀਆ ਭਰ ਵਿੱਚ ਜੱਗ ਜ਼ਾਹਰ ਹੋ ਗਿਆ। ਤੇ ਅਸੀਂ ਟਰੂਡੋ ਦਾ ਵੀ ਧੰਨਵਾਦ ਕਰਦੇ ਹਾਂ। ਦੁਬਾਰਾ ਫਿਰ ਮੈਂ ਇਹ ਗੱਲ ਦੁਹਰਾਉਣਾ, ਇਨਸਾਫ ਪਸੰਦ ਦੇਸ਼ ਹੁਣ ਮੌਕਾ ਆ ਸਾਡੇ ਨਾਲ ਤੁਰਨ। ਇਸੇ ਕਰਕੇ ਅੱਜ ਅਸੀਂ ਸਾਰੀਆਂ ਐਮਬੈਸੀਆਂ 'ਚ ਮੁਜ਼ਾਹਰੇ ਰੱਖੇ ਆ। ਇਹਨਾਂ ਦਾ ਜਿਹੜਾ ਚਿਹਰਾ ਬੇਨਕਾਬ ਹੋਇਆ, ਤੇ ਅਸੀਂ ਉਦੋਂ ਤੱਕ ਨਹੀਂ ਹਟਾਂਗੇ ਜਦ ਤੱਕ ਡੁੱਲੇ ਖੂਨ ਦਾ ਸਾਨੂੰ ਹੱਕ ਨਹੀਂ ਮਿਲਦਾ। ਇੱਥੇ ਇੱਕ ਨਿੱਜਰ ਨਹੀਂ, ਇਹਨੀ ਹਜ਼ਾਰਾਂ ਨਿੱਜਰ ਕਤਲ ਕੀਤੇ ਆ, ਪਰ ਨਿੱਜਰ ਦੀ ਜਿਹੜੀ ਆ ਸ਼ਹਾਦਤ ਰੰਗ ਲਿਆਈ ਆ। ਭਾਈ ਖੰਡਾ ਦੀ ਸ਼ਹਾਦਤ ਵੀ ਰੰਗ ਲਿਆਵੇਗੀ, ਸਾਰੀਆਂ ਸ਼ਹਾਦਤਾਂ ਰੰਗ ਲਿਆਵੇਗੀਆਂ। ਤੇ ਇਹ ਅਸੀਂ ਕਿਸੇ ਦਿਨ ਇੱਥੇ UN ਵਿੱਚ ਖਾਲਿਸਤਾਨ ਦਾ ਝੰਡਾ ਝੂਲੇਗਾ। ਇਹ ਭਾਰਤੀ ਚਿਹਰਾ ਬੇਨਕਾਬ ਹੋਇਆ। ਇਹ ਕਿਰਤੀ ਸਿੰਘਾਂ ਨੂੰ ਅੱਤਵਾਦੀ ਕਹਿ ਕੇ ਮਾਰ ਦਿਆ। ਇਹ ਚਿਹਰਾ ਜਿਹੜਾ ਬੇਨਕਾਬ ਹੋਇਆ, ਇਹੀ ਲੱਛਣ ਆ ਇਹਨਾਂ ਦੀਆਂ ਕਰਤੂਤਾਂ ਦੇ ਬਾਹਰ ਆਏ ਆ। ਤੇ ਅਸੀਂ ਅੱਜ ਵੀ ਵਾਅਦਾ ਕਰਦੇ ਹਾਂ, ਅਸੀਂ ਹਰ ਮੁਜ਼ਾਹਰੇ ਤੇ ਵਾਅਦਾ ਕਰਦੇ ਹਾਂ, ਅਸੀਂ ਜਿੰਨਾ ਚਿਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਨਹੀਂ ਲੈ ਲੈਂਦੇ ਉਹਨਾਂ ਚਿਰ ਅਸੀਂ ਚੁੱਪ ਕਰਕੇ ਨਹੀਂ ਬੈਠੇ। ਕਿੰਨੇ ਕੁ ਮਾਰ ਲਓਗੇ? ਇਹ ਤਾਂ ਉਹ ਕੌਮ ਆ ਜਿਸ ਦਿਨ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਉਹ ਨੀਹਾਂ ਦੇ ਵਿੱਚ ਹੀ ਖੂਨ ਪਿਆ ਹੋਇਆ ਹੈ। ਜਿਹੜੇ ਮਹਿਲ ਦੀਆਂ ਨੀਹਾਂ ਵਿੱਚ ਹੀ ਖੂਨ ਪਿਆ ਹੋਵੇ, ਜਿਹਦੀ ਉਤਪਤੀ ਹੀ ਇਹਦੀ ਸਾਜਨਾ ਹੀ ਖੰਡੇ ਦੀ ਧਾਰ ਵਿੱਚੋਂ ਹੋਈ ਹੋਵੇ, ਉਹ ਗੋਲੀਆਂ ਬੰਬਾਂ ਤੋਂ ਨਹੀਂ ਡਰਨ ਵਾਲਾ, ਉਹ ਗੋਲੀਆਂ ਸੀਨੇ 'ਚ ਖਾ ਕੇ ਖੁਸ਼ ਹੁੰਦਾ ਆ। ਤੇ ਸੋ ਸਾਨੂੰ ਕੋਈ ਪਰਵਾਹ ਨਹੀਂ। ਇਹ ਇੱਥੇ ਦੀਆਂ ਵੀ ਲਿਸਟਾਂ USA ਦੀਆਂ ਵੀ ਬਣਾਉਂਦੇ ਆ। ਜਦੋਂ ਮਰਜੀ ਜੇ ਸਾਡੀ ਮੌਤ ਗੋਲੀ ਨਾਲ ਲਿਖੀ ਆ, ਇਹਨਾਂ ਦੀ ਗੋਲੀ ਨਾਲ ਲਿਖੀ ਆ, ਤੇ ਸਾਨੂੰ ਕੋਈ ਬਚਾ ਨਹੀਂ ਸਕਦਾ। ਤੇ ਜੇ ਸਾਡੀ ਮੌਤ ਨਹੀਂ ਲਿਖੀ ਹੈ ਜੇ, ਤੇ ਸਾਨੂੰ ਕੋਈ ਮਾਰ ਨਹੀਂ ਸਕਦਾ। ਅਸੀਂ ਇਸ ਗੱਲ ਦੀ ਪਰਵਾਹ ਨਹੀਂ ਕਰਦੇ। ਜੋ ਜੰਮੇ ਹੀ ਖੰਡੇ ਦੀ ਧਾਰ ਚੋਂ ਹੀ ਪੈਦਾ ਹੋਇਆ, ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ। ਕਿੰਨੇ ਕੁ ਮਾਰ ਲਓਗੇ, ਪਰ ਜਿੰਨਾ ਚਿਰ ਅਸੀਂ ਖਾਲਿਸਤਾਨ ਨਹੀਂ ਬਣਾ ਲੈਂਦੇ ਉਹਨਾਂ ਚਿਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। नजर तेरा कातिल कौन? हिंदुस्तान, हिंदुस्तान, नजर तेरा कातिल कौन? हिंदुस्तान, हिंदुस्तान, व्हाइट हाउस तो आई आवाज, खालिस्तान, खालिस्तान, व्हाइट हाउस तो आई आवाज, खालिस्तान, खालिस्तान, UK तो आई आवाज, खालिस्तान, खालिस्तान, ऑस्ट्रेलिया तो आई आवाज, खालिस्तान, खालिस्तान, ऑस्ट्रेलिया तो आई आवाज, खालिस्तान, खालिस्तान। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਪ੍ਰੋਟੈਸਟ ਹੋ ਰਿਹਾ ਹੈ, ਭਾਈ ਹਰਦੀਪ ਸਿੰਘ ਨਿੱਜਰ ਦਾ ਜੋ ਇੰਡੀਆ ਗਵਰਨਮੈਂਟ ਨੇ ਕਤਲ ਕਰਾਇਆ ਹੈ, ਉਹਦੇ ਸਬੰਧ ਵਿੱਚ ਅੱਜ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ, ਜੋ ਕਿ
ਇੰਡੀਆ ਦੀਆਂ ਏਜੰਸੀਆਂ ਨੇ ਇਹਨਾਂ ਦੇ ਕਤਲ ਕਰਵਾਏ ਨੇ ਪ੍ਰਦੇਸ਼ਾਂ 'ਚ। ਇਹ ਅੱਜ ਪੂਰੀ ਦੁਨੀਆ 'ਚ ਆਵਾਜ਼ ਉੱਠੀ ਹੈ ਵੀ ਇੰਡੀਅਨ ਗੌਰਮੈਂਟ ਇਹਨਾਂ ਦੀ ਕਾਤਲ ਹੈ, ਤੇ ਅਸੀਂ ਇਸੇ ਕਰਕੇ ਪ੍ਰੋਟੈਸਟ ਕਰ ਰਹੇ ਹਾਂ ਵੀ ਇੰਡੀਅਨ ਗੌਰਮੈਂਟ ਆਪਣੇ ਇਹ ਕੰਮਾਂ ਤੇ ਸੰਕੋਚ ਕਰੇ ਜੋ ਕਿ ਹੁਣ ਖਾਲਿਸਤਾਨ ਦੀ ਪ੍ਰਾਪਤੀ ਕਰਨ ਜਾ ਰਹੇ ਹਾਂ। ਸਾਰਾ ਰੈਫਰੈਂਡਮ ਦਾ ਜ਼ੋਰ ਲੱਗਾ ਹੋਇਆ ਹੈ, ਬਹੁਤ ਜਲਦ ਖਾਲਿਸਤਾਨ ਲਾਂਗੇ। ਖਾਲਿਸਤਾਨ ਦੇ ਮੁੱਦੇ ਤੇ ਪੂਰੀ ਆਵਾਜ਼ ਉੱਠੀ ਹੈ। ਸਭ ਸੰਗਤਾਂ ਨੂੰ ਬੇਨਤੀ ਆ ਵੀ ਹੋਮ ਆ ਕੇ 2020 ਨਾਲ ਜੁੜੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜੋ, ਸਭ ਜਥੇਬੰਦੀਆਂ ਇਕੱਠੀਆਂ ਹੋ ਕੇ ਖਾਲਿਸਤਾਨ ਦਾ ਹਾਂ ਦਾ ਨਾਰਾ ਮਾਰੀਏ ਜੋ ਕਿ ਆਪਣਾ ਆਜ਼ਾਦ ਘਰ ਖਾਲਿਸਤਾਨ ਪ੍ਰਾਪਤ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡਾਂ ਵਾਲਿਆਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਕਾਸੀ ਦੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਕਾਸੀ ਦੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਭਾਈ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਭਾਈ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਹਰਦੀਪ ਸਿੰਘ ਨਿੱਜਰ ਜਿੰਦਾਬਾਦ, ਭਾਈ ਹਰਦੀਪ ਸਿੰਘ ਨਿੱਜਰ ਜਿੰਦਾਬਾਦ, ਅਵਤਾਰ ਸਿੰਘ ਖੰਡਾ ਜਿੰਦਾਬਾਦ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਦਿੱਲੀ ਬਣੇਗਾ ਖਾਲਿਸਤਾਨ, ਦਿੱਲੀ ਬਣੇਗਾ ਖਾਲਿਸਤਾਨ, ਯੂਪੀ ਬਣੇਗਾ ਖਾਲਿਸਤਾਨ, ਯੂਪੀ ਬਣੇਗਾ ਖਾਲਿਸਤਾਨ, ਹਿਮਾਚਲ ਬਣੇਗਾ ਖਾਲਿਸਤਾਨ, ਹਿਮਾਚਲ ਬਣੇਗਾ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ, ਸਿੱਖ ਜਮਾਨ ਖਾਲਿਸਤਾਨ, ਸਿੱਖ ਜਮਾਨ ਖਾਲਿਸਤਾਨ, ਪੰਜਾਬ ਜਮਾਨ ਖਾਲਿਸਤਾਨ, ਪੰਜਾਬ ਜਮਾਨ ਖਾਲਿਸਤਾਨ, ਪੰਜਾਬ ਜਮਾਨ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਸਾਹਿਬ ਨਾਲ, ਜਿਸ ਤਰ੍ਹਾਂ ਕਿ ਯੂਐਨ ਦੇ ਸਾਹਮਣੇ ਜਿਹੜਾ ਹੈ ਇਹ ਜਿਹੜਾ ਪ੍ਰੋਟੈਸਟ ਹੋ ਰਿਹਾ, ਕਿਉਂਕਿ ਅੱਜ ਜੈ ਸ਼ੰਕਰ ਜਿਹੜੇ ਕਿ ਭਾਰਤ ਦੇ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਅੱਜ ਸੰਬੋਧਨ ਕੀਤਾ ਹੈ ਯੂਐਨ ਨੂੰ। ਸੋ ਉਸ ਦੇ ਬਿਹਾਫ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਉਹ ਕਹਿ ਕੇ ਗਿਆ ਕਿ ਜਿਹੜਾ ਭਾਰਤ ਵਿੱਚ ਪੂਰਾ ਅਮਨ ਹੈ, ਸ਼ਾਂਤੀ ਹੈ। ਸੋ ਉਸ ਦੇ ਬਿਹਾਫ ਤੇ ਜਿਹੜਾ ਆਪਾਂ ਪ੍ਰੋਟੈਸਟ ਕਰਨ ਜਾ ਰਹੇ ਹਾਂ ਔਰ ਕਰ ਵੀ ਰਹੇ ਨੇ, ਜਿਸ ਤਰ੍ਹਾਂ ਕਿ ਤੁਸੀਂ ਵੀਅਰਸ ਦੇਖ ਰਹੇ ਹੋ ਮੇਰੇ ਪਿੱਛੇ, ਔਰ ਭਾਈ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਦੀ ਧਰਤੀ ਤੇ ਜਦੋਂ ਤੋਂ ਗੁਰੂ ਨਾਨਕ ਮਹਾਰਾਜ ਨੇ ਜਨੇਊ ਪਾਉਣ ਤੋਂ ਨਾ ਕੀਤੀ ਸੀ, ਉਦੋਂ ਤੋਂ ਹਿੰਦੁਸਤਾਨ ਦੀ ਸਰਕਾਰ ਤੇ ਹਿੰਦੁਸਤਾਨੀ ਨਿਜ਼ਾਮ ਸਿੱਖਾਂ ਦੇ ਨਾਲ ਧੱਕਾ ਕਰ ਰਿਹਾ, ਜ਼ੁਲਮ ਕਰ ਰਿਹਾ ਸਿੱਖਾਂ ਤੇ। ਭਾਰਤ ਦੇ ਵਿੱਚ ਹੋਰ ਵੀ ਘੱਟ ਗਿਣਤੀਆਂ ਤੇ ਜ਼ੁਲਮ ਹੋ ਰਿਹਾ। ਪਿਛਲੇ ਸਮੇਂ ਦੇ ਵਿੱਚ ਸਾਡੇ ਸਿੱਖ ਸੰਘਰਸ਼ ਦੇ ਵੱਡੇ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਜੀ ਖੰਡਾ ਅਤੇ ਜਥੇਦਾਰ ਭਾਈ ਹਰਦੀਪ ਸਿੰਘ ਨਿੱਜਰ ਨੂੰ ਭਾਰਤੀ ਹਕੂਮਤ ਨੇ ਸ਼ਹੀਦ ਕੀਤਾ ਹੈਗਾ, ਤੇ ਅਸੀਂ ਉਹਦੇ ਵਿਰੋਧ ਦੇ ਵਿੱਚ ਯੂਐਨ ਦੇ ਸਾਹਮਣੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਇੱਥੇ ਭਾਰਤ ਵੱਲੋਂ ਸਿੱਖਾਂ ਦੇ ਨਾਲ ਕੀਤੇ ਜਾ ਰਹੇ ਧੱਕੇ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਪਹੁੰਚੇ ਹਾਂ। ਸੁਖਜਿੰਦਰ ਸਿੰਘ ਬਾਜਵਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਅੱਜ ਦੇਖੋ ਜੀ, ਅਸੀਂ ਇੱਥੇ ਮੋਦੀ ਤੇ ਆਇਆ ਨੀਗਾ, ਲੇਕਿਨ ਹੁਣ ਉਹਦਾ ਸਿਆਪਾ ਕਰਨ ਦੀ ਜਗ੍ਹਾ ਹੁਣ ਅਸੀਂ ਜੈ ਸ਼ੰਕਰ ਦਾ ਸਿਆਪਾ ਕਰ ਰਹੇ ਹਾਂ। ਇਹਨਾਂ ਜਿਨ੍ਹਾਂ ਨੇ ਸਾਡੇ ਸਿੰਘਾਂ ਦੇ ਜਿਹੜਾ ਹੈਗਾ ਉਹਨਾਂ ਦਾ ਕਤਲ ਕਰ ਰਹੇ ਹੈਗੇ ਨੇ। ਪਹਿਲਾਂ ਇਹਨਾਂ ਨੇ ਸਾਡੇ ਸਿੰਘ ਜਿਹੜੇ ਸੀਗੇ ਉੱਥੇ ਹਿੰਦੁਸਤਾਨ ਦੇ ਵਿੱਚ ਸ਼ਹੀਦ ਕੀਤੇ, ਹੁਣ ਇਹ ਬਾਹਰਲੇ ਮੁਲਕਾਂ 'ਚ ਆ ਕੇ ਵੀ ਸਾਡੇ ਸਿੰਘਾਂ ਨੂੰ ਸ਼ਹੀਦ ਕਰ ਰਹੇ ਹੈਗੇ ਨੇ, ਤੇ ਇਹਨਾਂ ਦਾ ਹੁਣ ਅੰਤ ਲਾਗੇ ਆ ਗਿਆ ਹੈਗਾ, ਤੇ ਇਹਨਾਂ ਦਾ ਜਿਹੜਾ ਭਾਂਡੇ ਸਾਰੇ ਪੁੱਠੇ ਪੈਣ ਵਾਲੇ ਹੈਗੇ ਆ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਥੈਂਕ ਯੂ ਸੋ ਮਚ। ਰਾਜ ਕਰੇਗਾ ਰਾਜ ਕਰੇਗਾ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਰਾਜ ਕਰੇਗਾ ਖਾਲਸਾ, 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 ਰਾਜ ਕਰੇਗਾ ਖਾਲਸਾ। ਤੁਸੀਂ ਕੀ ਲੈਣਾ, ਤੁਸੀਂ ਕੀ ਲੈਣਾ ਖਾਲਿਸਤਾਨ, ਤੁਸੀਂ ਕੀ ਲੈਣਾ ਖਾਲਿਸਤਾਨ, ਤੁਸੀਂ ਕੀ ਚਾਹੁੰਦੇ ਖਾਲਿਸਤਾਨ, ਤੁਸੀਂ ਕੀ ਚਾਹੁੰਦੇ ਖਾਲਿਸਤਾਨ। What do you want ਖਾਲਿਸਤਾਨ, what do you want ਖਾਲਿਸਤਾਨ, what do you want ਖਾਲਿਸਤਾਨ, what do you want ਖਾਲਿਸਤਾਨ। ਪੰਜਾਬ ਬਣੇਗਾ ਖਾਲਿਸਤਾਨ, ਪੰਜਾਬ ਬਣੇਗਾ ਖਾਲਿਸਤਾਨ, ਹਰਿਆਣਾ ਬਣੇਗਾ ਖਾਲਿਸਤਾਨ, ਹਰਿਆਣਾ ਬਣੇਗਾ ਖਾਲਿਸਤਾਨ, ਪੰਜਾਬ 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 ਬਣੇਗਾ ਖਾਲਿਸਤਾਨ। ਪੰਜਾਬ ਕੀ ਚਾਹੁੰਦਾ ਖਾਲਿਸਤਾਨ, ਪੰਜਾਬ ਕੀ ਚਾਹੁੰਦਾ ਖਾਲਿਸਤਾਨ, ਪੰਜਾਬ ਕੀ ਚਾਹੁੰਦਾ ਖਾਲਿਸਤਾਨ। ਤੁਹਾਡੀ
ਹਿੰਦੁਸਤਾਨ ਦੀ ਗਵਰਨਮੈਂਟ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਖਾਲਿਸਤਾਨ ਬਣ ਕੇ ਰਹੇਗਾ ਤੇ ਜਿਹੜਾ ਤੁਸੀਂ ਜਿਹੜੀਆਂ ਪ੍ਰਾਪਰਟੀਆਂ ਪਲੱਜ ਕਰਕੇ ਸਿੰਘਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਸਿੰਘਾਂ ਨੂੰ ਪ੍ਰਾਪਰਟੀਆਂ ਤੋਂ ਵੱਧ ਸਾਨੂੰ ਆਪਣਾ ਕੌਮ ਚਾਹੀਦੀ ਹੈ, ਸਾਨੂੰ ਸਾਡਾ ਰਾਹ ਚਾਹੀਦਾ ਹੈ। ਇਸ ਕਰਕੇ ਸਿੱਖ ਕਦੇ ਵੀ ਨਾ ਡਰੇ ਨੇ ਤੇ ਨਾ ਡਰਨਗੇ। ਤੇ ਉੱਥੇ ਅਸੀਂ ਭਾਈ ਆਪਣਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਪੰਜਾਬ ਦੀ ਆਵਾਜ਼, ਸਿੱਖਾਂ ਦੀ ਆਵਾਜ਼ ਸਾਰੀ ਦੁਨੀਆ ਦੇ ਵਿੱਚ ਲੈ ਕੇ ਗਏ ਵੀ ਸਿੱਖ ਕਿਸ ਤਰ੍ਹਾਂ ਹਿੰਦੁਸਤਾਨ ਦੇ ਗੰਦੇ ਸਿਸਟਮ ਤੋਂ ਪੀੜਤ ਹਨ ਅਤੇ ਸਿੱਖਾਂ ਦਾ ਕਿਸ ਤਰ੍ਹਾਂ ਪਾਣੀ ਲੁੱਟਿਆ ਜਾ ਰਿਹਾ ਹੈ, ਕਿਸ ਤਰ੍ਹਾਂ ਸਿੱਖਾਂ ਨੂੰ ਨਸ਼ਿਆਂ ਦੇ ਵਿੱਚ ਉੱਥੇ ਨੌਜਵਾਨਾਂ ਨੂੰ ਗਰਕ ਕੀਤਾ ਜਾ ਰਿਹਾ ਹੈ, ਕਿਸ ਤਰ੍ਹਾਂ ਸਿੱਖਾਂ ਦਾ ਵਾਤਾਵਰਨ ਜਿਹੜਾ ਦੂਸ਼ਿਤ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁਝ ਜਿਹੜੇ ਵੀ ਜਦੋਂ ਖਾਲਿਸਤਾਨ ਬਣੇਗਾ ਇਹ ਸਾਰਾ ਕੁਝ ਉਦੋਂ ਠੀਕ ਹੋਣਾ ਹੈ। ਇਸ ਕਰਕੇ ਮੇਰੀ ਪੰਜਾਬ ਦੇ ਸਿੱਖਾਂ ਨੂੰ ਵੀ ਅਪੀਲ ਹੈ ਕਿ ਵੱਧ ਤੋਂ ਵੱਧ ਘਰਾਂ ਚੋਂ ਬਾਹਰ ਨਿਕਲੋ, ਵੱਧ ਤੋਂ ਵੱਧ ਘਰਾਂ ਚੋਂ ਬਾਹਰ ਨਿਕਲੋ ਅਤੇ ਖਾਲਿਸਤਾਨ ਦੀ ਆਵਾਜ਼ ਜਿਹੜੀ ਅੱਜ ਦੁਨੀਆ ਭਰ ਦੇ ਵਿੱਚ ਗੂੰਜ ਰਹੀ ਹੈ, ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਇਸ ਆਵਾਜ਼ ਨੂੰ ਦੁਨੀਆ ਦੇ ਫਿਜ਼ਾ ਦੇ ਵਿੱਚ ਫੈਲਾਇਆ ਹੈ, ਉਸ ਆਵਾਜ਼ ਨੂੰ ਹੁਣ ਦਬਣ ਨਹੀਂ ਦੇਣਾ ਅਤੇ ਬਹੁਤ ਜਲਦੀ ਹਿੰਦੁਸਤਾਨ ਦੀ ਧੌਣ ਦੇ ਉੱਤੇ ਗੋਡਾ ਧਰ ਕੇ ਅਸੀਂ ਆਪਣਾ ਖਾਲਿਸਤਾਨ, ਅਸੀਂ ਆਪਣੇ ਗੁਰੂ ਦੇ ਸੁਪਨਿਆਂ ਦਾ ਰਾਜ ਖਾਲਿਸਤਾਨ ਜਲਦੀ ਲੈ ਕੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਅੱਜ ਪ੍ਰੋਟੈਸਟ ਕਰ ਰਹੇ ਨੇ ਸੰਗਤਾਂ, ਤੁਸੀਂ ਦੇਖ ਰਹੇ ਹੋ ਕਿ ਪਿੱਛੇ ਕਿਸ ਤਰ੍ਹਾਂ ਖਾਲਿਸਤਾਨ ਦੇ ਨਾਰੇ ਵੀ ਲੱਗ ਰਹੇ ਨੇ ਔਰ ਖਾਲਿਸਤਾਨ ਦੇ ਝੰਡੇ ਵੀ ਲਹਿਰਾਏ ਜਾ ਰਹੇ ਨੇ, ਔਰ ਕੀ ਤੁਹਾਡੀਆਂ ਕੀ ਵਿਚਾਰਾਂ ਨੇ ਇਸ ਪ੍ਰੋਟੈਸਟ ਬਾਰੇ? ਇੱਕ ਦੋ ਵਿਚਾਰਾਂ ਹੈਗੀਆਂ। ਮੇਰੀ ਜਿਹੜੀ ਪਹਿਲੀ ਵਿਚਾਰ ਆ, ਜਿਹੜਾ ਪਿਛਲੇ 3-4 ਦਿਨ ਪਹਿਲਾਂ ਯੂਐਨ ਦੇ ਵਿੱਚ ਇੱਕ ਆਪਣਾ ਯੂਐਸ ਦਾ ਕੋਈ ਮੈਂਬਰ ਸੀਗਾ, ਮੈਨੂੰ ਨਾਂ ਨਹੀਂ ਉਹਨਾਂ ਦਾ ਯਾਦ ਆ ਰਿਹਾ, ਜਿਨ੍ਹਾਂ ਨੇ ਜਿਹੜਾ ਮਨੀਪੁਰ ਦੇ ਵਿੱਚ ਹੋਇਆ ਆਪਣੀਆਂ 3 ਧੀਆਂ ਦੇ ਨਾਲ ਤੇ 103 ਕਤਲ ਹੋਏ, ਉਹਦੇ ਬਾਰੇ ਉਹਨਾਂ ਨੇ ਆਵਾਜ਼ ਉਠਾਈ ਕਿ ਇਹ ਜੈਨੋਸਾਈਡ ਹੋਇਆ ਉਹਨਾਂ ਤੇ। ਪਰ ਇੱਕ ਮੈਂ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਬਿਹਾਫ ਆਫ TV 84 ਦੇ ਕਿ 84 ਜਿਹੜਾ ਸਿੱਖਾਂ ਦੇ ਨਾਲ ਧੱਕਾ ਹੋਇਆ ਸੀ, ਸਾਡੇ ਨਾਲ ਜੈਨੋਸਾਈਡ ਹੋਇਆ ਸੀ, ਅੱਜ ਤੱਕ ਉਹਦੀ ਆਵਾਜ਼ ਜੀਵਨ ਤੋਂ ਨਹੀਂ ਨਿਕਲੀ। ਕੀ ਗੱਲ? ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਉਹ ਕਿਸ ਰਿਲੀਜਨ ਦੇ ਸੀਗੇ, ਉਹਨਾਂ ਦੇ ਨਾਲ ਅੱਜ ਜੈਨੋਸਾਈਡ ਹੋਈ ਤੇ ਪਰ ਲੇਕਿਨ ਯੂਐਨ ਦੇ ਵਿੱਚ ਉਹਨਾਂ ਦੀ ਆਵਾਜ਼ ਉੱਠ ਗਈ। ਅਸੀਂ ਉਹਨਾਂ ਧੀਆਂ ਭੈਣਾਂ ਦੇ ਨਾਲ ਖੜੇ ਹਾਂ, ਅਸੀਂ ਹਰ ਉਸ ਧਰਮ ਦੇ ਨਾਲ ਖੜੇ ਹਾਂ ਜਿਨ੍ਹਾਂ ਦੇ ਉੱਤੇ ਜੈਨੋਸਾਈਡ ਹੁੰਦੀ ਆ। ਪਰ ਕਦੋਂ ਸਾਡੀ ਵੀ ਆਵਾਜ਼ ਚੁੱਕੀ ਜਾਊਗੀ ਯੂਐਨ ਦੇ ਵਿੱਚ, ਜਿਹੜਾ 84 ਦੇ ਵਿੱਚ ਦਿੱਲੀ ਦੇ ਵਿੱਚ ਸਾਡੇ ਨਾਲ ਸਾਡੀਆਂ ਧੀਆਂ ਭੈਣਾਂ ਦੇ ਨਾਲ ਦੰਗਾ ਹੋਇਆ, ਸਾਡੇ ਭੈਣਾਂ ਨੂੰ ਬੱਚਿਆਂ ਨੂੰ ਤਵਿਆਂ ਤੇ ਟਾਇਰ ਪਾ ਕੇ ਸਾੜਿਆ ਗਿਆ, ਉਹਨਾਂ ਦੀ ਆਵਾਜ਼ ਕਦੋਂ ਆਊਗੀ? ਇਹਦੀ ਬਹੁਤ ਇੱਕ ਸਾਨੂੰ ਆਵਾਜ਼ ਉਠਾਉਣ ਦੀ ਲੋੜ ਆ, ਜਾਂ ਸਾਨੂੰ ਕੋਈ ਮੈਮੋਰੈਂਡਮ ਦੇਣ ਦੀ ਲੋੜ ਆ ਯੂਐਨ ਵਾਲਿਆਂ ਨੂੰ ਕਿ ਭਾਈ ਸਾਡੀ ਆਵਾਜ਼ ਨੂੰ ਵੀ ਲੈ ਕੇ ਆਓ। ਦੂਜਾ ਇੱਕ ਜਿਹੜਾ ਆਪਣਾ ਕੈਨੇਡਾ ਤੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਉਹਨਾਂ ਨੂੰ ਸ਼ਹੀਦ ਕੀਤਾ ਭਾਰਤੀ ਸਰਕਾਰ ਨੇ, ਅੱਜ ਉਹਨਾਂ ਦਾ ਮਖੌਟਾ ਜਿਹੜਾ ਨਕਲੀ ਚਿਹਰਾ ਆ ਉਹ ਦੁਨੀਆ ਸਾਹਮਣੇ ਆ ਚੁੱਕਾ ਆ। ਥੈਂਕ ਯੂ ਕਰਦੇ ਆ ਆਪਣੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦਾ, ਮਿਸਟਰ ਟਰੂਡੋ ਦਾ, ਜਿਨ੍ਹਾਂ ਨੇ ਇਸ ਆਵਾਜ਼ ਨੂੰ ਅੱਗੇ ਲਿਆਂਦਾ। ਹਾਂ, ਮੈਂ ਸਮਝਦਾ ਕਿ ਜਿਹੜੀ 5 ਆਈਜ਼ ਆ ਇਹਨਾਂ ਦੇ ਥਰੂ ਹੀ ਸਾਰਾ ਇਹ ਜਿਹੜਾ ਹੋਇਆ, ਜਿਸ ਦੇ ਨਾਲ ਇਸ ਚੀਜ਼ ਨੂੰ ਸਾਹਮਣੇ ਲਿਆਂਦਾ ਗਿਆ, ਉਹਨਾਂ ਦਾ ਭਾਰਤੀ ਮਖੌਟਾ ਸਾਡਾ ਸਾਹਮਣੇ ਲਿਆਂਦਾ ਗਿਆ। ਇਸੇ ਕਰਕੇ ਅੱਜ ਯੂਐਨ ਦੇ ਵਿੱਚ ਮੋਦੀ ਨੇ ਆਪਣਾ ਜਿਹੜਾ ਸੀਗਾ ਆਪਣਾ ਕੈਂਸਲ ਕਰ ਦਿੱਤਾ ਹੋਣਾ, ਤੇ ਜਿਹੜਾ ਕੋਈ ਇਹਨਾਂ ਦਾ ਜੈ ਸ਼ੰਕਰ ਸ਼ਾਇਦ ਕੋਈ ਹੈਗਾ ਜਿਹਨੇ ਬੋਲਣਾ ਹੈਗਾ ਆ। ਪਰ ਇਹਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਿੱਖ ਚਾਹੇ ਮੀਂਹ ਆਵੇ, ਝੱਖੜ ਆਵੇ, ਹਨੇਰੀਆਂ ਆਉਣ, ਆਪਣੇ ਹੱਕਾਂ ਲਈ ਖੜਦੇ ਰਹਿਣਗੇ, ਲੜਦੇ ਰਹਿਣਗੇ ਤੇ ਖਾਲਿਸਤਾਨ ਜਿੰਦਾਬਾਦ। ਜਿੱਦਾਂ ਡਾਕਟਰ ਸਾਹਿਬ ਕਹਿੰਦੇ ਹੁੰਦੇ ਆ ਕਿ 5 ਨਾਰੇ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जल्दी बनेगा खालिस्तान, जल्दी बनेगा खालिस्तान, जल्दी बनेगा खालिस्तान, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद।
ਵੱਖ-ਵੱਖ ਜਿਹੜੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਵੀ ਮੌਜੂਦ ਨੇ। ਨਿਊ ਜਰਸੀ ਕਾਰਟਰੇਟ ਤੋਂ ਆਏ ਨੇ ਗੁਰੂ ਘਰ ਤੋਂ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਵਿਚਾਰਾਂ ਨੇ ਇਸ ਪ੍ਰੋਟੈਸਟ ਬਾਰੇ? ਪ੍ਰੋਟੈਸਟ ਜਿਹੜਾ ਜਿਸ ਤਰ੍ਹਾਂ ਆਪਾਂ ਕਾਫੀ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਸੀ, ਸਾਡੀ ਸਿੱਖ ਕਮਿਊਨਿਟੀ ਦੇ ਸਾਰੇ ਲੀਡਰ ਤੇ ਬਾਕੀ ਸਾਰੇ ਵਰਕਰ ਵੀ, ਕਿ ਜੋ ਹਿੰਦੁਸਤਾਨ ਦੀ ਸਰਕਾਰ ਆ, ਜਿਹੜੀ ਇੰਡੀਅਨ ਸਰਕਾਰ ਆ, ਉਹ ਮਤਲਬ ਐਕਸਟਰਾ ਜੁਡੀਸ਼ੀਅਲ ਕਿਲਿੰਗ ਆ ਜਿਹੜੀ ਸਿੱਖਾਂ ਦੀ ਕਰ ਰਹੀ ਆ। ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਹੜਾ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਘਰੋਂ ਚੱਕ ਕੇ ਮਾਰਿਆ, ਇਸੇ ਤਰ੍ਹਾਂ ਇਹ ਹੁਣ ਬਾਹਰ ਕਰਨਾ ਸ਼ੁਰੂ ਕਰਤਾ। ਪਹਿਲਾਂ ਵੀ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਸਿੰਘ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਨੂੰ ਮਤਲਬ ਸ਼ਹੀਦ ਕੀਤਾ ਗਿਆ। ਉਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਤੁਸੀਂ ਦੱਸੋ ਭਾਈ ਸਾਹਿਬ ਜਿਹੜੇ ਖੰਡਾ ਭਾਈ ਸਾਹਿਬ ਨੇ, ਉਹਨਾਂ ਨੂੰ ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਨੂੰ ਮਤਲਬ ਇੱਕ ਕੋਝੇ ਤਰੀਕੇ ਨਾਲ ਜਿਹੜਾ ਇਹਨਾਂ ਨੇ ਸ਼ਹੀਦ ਕੀਤਾ। ਉਸ ਤੋਂ ਬਾਅਦ ਹੁਣ ਆਪਾਂ ਜੇ ਦੇਖੀਏ, ਕਿਉਂਕਿ ਜੇ ਆਪਾਂ ਇਹਨਾਂ ਦੇ ਸੋਸ਼ਲ ਮੀਡੀਆ ਦੇ ਹੈਂਡਲ ਦੇਖਦੇ ਹਾਂ, ਈਵਨ ਕੁਝ ਇਹੋ ਜਿਹੇ ਟਵਿੱਟਰ ਤੇ ਜਾਂ ਜਿਹੜਾ ਐਕਸ ਆ ਹੁਣ ਪਲੇਟਫਾਰਮ, ਉਹਦੇ ਤੇ ਕੁਝ ਇਹੋ ਜਿਹੇ ਚੈਨਲ ਨੇ ਜਿਨ੍ਹਾਂ ਨੂੰ ਮਤਲਬ ਇਹਨਾਂ ਦਾ ਪ੍ਰਾਈਮ ਮਿਨਿਸਟਰ ਮੋਦੀ ਫੋਲੋ ਕਰਦਾ, ਤੇ ਉਹ ਜਿਹੜੇ ਚੈਨਲ ਨੇ ਐਕਸ ਤੇ ਉਹ ਖੁੱਲ੍ਹ ਕੇ ਇਹ ਗੱਲ ਕਹਿੰਦੇ ਆ ਬਈ ਅਸੀਂ ਮਾਰਿਆ ਤੇ ਅਸੀਂ ਹੋਰ ਵੀ ਸਿੱਖਾਂ ਨੂੰ ਮਾਰਾਂਗੇ। ਸੋ ਉਹਦੇ ਬਾਬਤ ਹੀ ਕੈਨੇਡਾ ਦੇ ਵਿੱਚ ਏਜੰਸੀਆਂ ਨੇ, ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ, ਉਹਨਾਂ ਨੇ ਭਾਈ ਨਿੱਜਰ ਨੂੰ, ਭਾਈ ਹਰਦੀਪ ਸਿੰਘ ਨਿੱਜਰ ਨੂੰ ਇਸ ਗੱਲ ਲਈ ਅਵੇਅਰ ਵੀ ਕੀਤਾ ਸੀ ਕਿ ਤੁਹਾਡੇ ਤੇ ਜਿਹੜਾ ਹਮਲਾ ਹੋ ਸਕਦਾ। ਪਰ ਭਾਈ ਸਾਹਿਬ ਨੇ ਜਿਸ ਤਰ੍ਹਾਂ ਉਹਨਾਂ ਦਾ ਸੁਭਾਅ ਸੀ, ਡਰਨ ਦਾ ਸੁਭਾਅ ਨਹੀਂ ਸੀ। ਉਹਨਾਂ ਨੇ ਜਿਹੜੀਆਂ ਆਪਣੀਆਂ ਰੋਜ਼ ਦੇ ਜਿਹੜੇ ਕੰਮ ਸੀ, ਜਿਸ ਤਰ੍ਹਾਂ ਸਿੱਖਾਂ ਦੀ ਅਗਵਾਈ ਕਰਦੇ ਸੀ, ਉਸੇ ਤਰ੍ਹਾਂ ਉਹਨਾਂ ਨੇ ਆਪਣਾ ਰੂਟੀਨ ਵਰਕ ਜਿਹੜਾ ਉਹ ਰੱਖਿਆ। ਸੋ ਉਹਦੀ ਉਹਨਾਂ ਨੂੰ ਕੀਮਤ ਇਹ ਚੁਕਾਉਣੀ ਪਈ ਵੀ ਉਹ ਪੀਸਫੁਲ ਜਿਹੜਾ ਉਹ ਖਾਲਿਸਤਾਨ ਲਈ ਜੱਦੋ ਜਹਿਦ ਕਰਦੇ ਸੀ, ਪੀਸਫੁਲ ਤਰੀਕੇ ਦੇ ਨਾਲ ਲੀਗਲੀ ਕੈਨੇਡਾ ਦੇ ਵਿੱਚ, ਕਿਉਂਕਿ ਕੈਨੇਡਾ ਦੇ ਉਹ ਸਿਟੀਜ਼ਨ ਸੀ। ਸੋ ਉਹਨਾਂ ਨੂੰ ਉਹਦੀ ਕੀਮਤ ਇਹ ਚੁਕਾਉਣੀ ਪਈ ਕਿ ਉਹ ਸਿੱਖਾਂ ਲਈ ਆਜ਼ਾਦੀ ਦੀ ਗੱਲ ਕਰਦੇ ਸੀ, ਉਹਨਾਂ ਨੂੰ ਆਪਣੀ ਜਾਨ ਦੇ ਕੇ ਇਹਦੀ ਕੀਮਤ ਆ ਜਿਹੜੀ ਚੁਕਾਉਣੀ ਪਈ। ਸੋ ਹਿੰਦੁਸਤਾਨ ਸਰਕਾਰ ਦੇ ਏਜੰਟਾਂ ਨੇ ਉਹਨਾਂ ਨੂੰ ਗੁਰੂ ਨਾਨਕ ਗੁਰਦੁਆਰਾ ਸਰੀ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ, ਉੱਥੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਸੋ ਪਹਿਲੇ ਦਿਨ ਤੋਂ ਹੀ ਸਿੱਖ ਇਹ ਗੱਲ ਸਾਰੇ ਵਰਲਡ ਵਾਈਡ ਕਹਿ ਰਹੇ ਸੀ ਕਿ ਇਹ ਜਿਹੜਾ ਕਾਰਾ ਇਹ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ, ਉਹਨਾਂ ਦੀਆਂ ਏਜੰਸੀਆਂ ਨੇ ਰਲ ਕੇ ਕਰਾਇਆ ਗਿਆ। ਪਰ ਹੁਣ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਨੇ, ਉਹਨਾਂ ਨੇ ਇਹ ਗੱਲ ਖੜ ਕੇ ਇਹ ਗੱਲ ਕਹਿਤੀ ਕਿ ਜੋ ਕੁਛ ਇਹ ਕਤਲ ਹੋਇਆ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ, ਸਾਡੇ ਲਈ ਉਹ ਸ਼ਹੀਦ ਨੇ। ਸੋ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਆ, ਉਸ ਦੇ ਵਿੱਚ ਜਿਹੜੇ ਹਿੰਦੁਸਤਾਨ ਦੀ ਸਰਕਾਰ ਦੀਆਂ ਏਜੰਸੀਆਂ ਨੇ, ਉਹਨਾਂ ਦੇ ਜਿਹੜਾ ਏਜੰਟਾਂ ਦਾ ਇਹ ਕੰਮ ਆ। ਸੋ ਉਸ ਤੋਂ ਬਾਅਦ ਅਮਰੀਕਾ ਨੇ ਵੀ ਇਸ ਗੱਲ ਨੂੰ ਮਤਲਬ ਉਹਨਾਂ ਨੇ ਜਾਇਜ਼ ਕਿਹਾ, ਉਹਨਾਂ ਨੇ ਉਹਦੀ ਸਪੋਰਟ ਵੀ ਕੀਤੀ ਆ ਕੈਨੇਡਾ ਦੀ। ਤੇ ਬਾਅਦ ਦੇ ਵਿੱਚ ਜਿਹੜੀ ਵਾਸ਼ਿੰਗਟਨ ਪੋਸਟ ਦੇ ਵਿੱਚ ਜਿਹੜੀ ਇੱਕ ਨਿਊਜ਼ ਆਈ, ਉਸ ਤੋਂ ਇਹ ਗੱਲ ਜਿਹੜੀ ਜ਼ਾਹਰ ਹੋਈ ਆ ਕਿ ਜਿਹੜਾ ਉਹਨੂੰ ਜਿੰਨੀ ਇਨਫੋਰਮੇਸ਼ਨ ਸੀ ਕੈਨੇਡਾ ਨੂੰ ਇੰਟੈਲੀਜੈਂਸ, ਉਹ ਵੀ ਅਮਰੀਕਾ ਨੇ ਦਿੱਤੀ ਸੀ। ਉਸ ਤੋਂ ਬਾਅਦ ਹੁਣ ਅਮਰੀਕਾ ਦੇ ਕਾਫੀ ਕਾਂਗਰਸਮੈਨ ਨੇ, ਜਿਸ ਤਰ੍ਹਾਂ ਸਿੱਖ ਕਾਕਸ ਦੇ ਵੀ ਦੇ ਵਿੱਚ ਜਿਹੜੇ ਕਾਂਗਰਸਮੈਨ ਨੇ, ਉਹਨਾਂ ਨੇ ਵੀ ਮਤਲਬ ਹੁਣ ਜਿਹੜਾ ਖੁੱਲ੍ਹ ਕੇ ਜਿਹੜਾ ਹਿੰਦੁਸਤਾਨ ਨੇ ਧੱਕਾ ਸਿੱਖਾਂ ਨਾਲ ਜਾਂ ਬਾਕੀ ਮਿਨੋਰਟੀ ਨਾਲ ਜਿਹੜਾ ਕਰਦਾ, ਉਹਦੇ ਬਾਰੇ ਬੋਲਣਾ ਸ਼ੁਰੂ ਕੀਤਾ। ਸੋ ਅਸੀਂ ਉਸੇ ਨੂੰ ਦਰਸਾਉਣ ਦੀ ਖਾਤਰ ਇੱਥੇ ਕਾਰਟਰੇਟ ਤੋਂ, ਗੁਰਦੁਆਰਾ ਸਿੰਘ ਸਭਾ ਕਾਰਟਰੇਟ ਤੋਂ, ਸਿੱਖ ਯੂਥ ਅਮਰੀਕਾ ਤੇ ਸਿੱਖ ਫੈਡਰੇਸ਼ਨ, ਅਸੀਂ ਨਿਊ ਜਰਸੀ ਤੋਂ ਵੀ ਕੁਝ ਸਿੰਘ ਆਇਆ, ਇੱਥੋਂ ਵੀ ਪਹੁੰਚੇ ਨੇ। ਸੋ ਅਸੀਂ ਇਹ ਸਾਡੇ ਵੱਲੋਂ ਇਹ ਬੇਨਤੀ ਆ UN ਨੂੰ, ਅਮਰੀਕਨ ਗਵਰਨਮੈਂਟ ਨੂੰ ਤੇ ਕੈਨੇਡਾ ਗਵਰਨਮੈਂਟ ਨੂੰ ਤੇ ਬਾਕੀ ਹੋਰ ਵੀ ਵਰਲਡ ਵਾਈਡ ਜਿਹੜੀਆਂ ਜਸਟਿਸ ਲਵਿੰਗ ਕੰਟਰੀਜ਼ ਨੇ, ਉਹਨਾਂ ਨੂੰ, ਕਿ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ, ਉਹਦੀ ਜਿਹੜੀ ਇਨਕੁਆਇਰੀ ਆ ਉਹ ਬਿਲਕੁਲ ਬਿਨਾਂ ਰੋਕ ਟੋਕ ਤੋਂ ਹੋਣੀ ਚਾਹੀਦੀ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ FBI ਨੇ ਵੀ ਇੱਥੇ ਵਾਰਨ ਕੀਤਾ ਬਹੁਤ ਸਾਰੇ ਸਿੱਖਾਂ ਨੂੰ ਕਿ ਉਹਨਾਂ ਦੀ ਜਾਨ ਨੂੰ ਖਤਰਾ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਮੇਰਾ ਖਿਆਲ ਆ ਵੀ ਇੰਡੀਆ ਨੂੰ ਇੱਕ ਰੋਗ ਸਟੇਟ ਦੀ ਤਰ੍ਹਾਂ ਉਹ ਬਿਹੇਵ ਕਰ ਰਹੇ ਨੇ। ਸੋ ਸਿੱਖਾਂ ਦੀ ਜਿਹੜੀ ਸਿਕਿਉਰਿਟੀ ਆ, ਉਹਦੇ ਲਈ ਅਮਰੀਕਨ ਸਰਕਾਰ ਤੇ ਸਾਨੂੰ ਪੂਰਾ ਭਰੋਸਾ, ਕੈਨੇਡੀਅਨ ਸਰਕਾਰ ਤੇ ਵੀ, ਉਹ ਜ਼ਰੂਰ ਕੋਸ਼ਿਸ਼ ਕਰਨਗੇ ਤੇ ਅਸੀਂ ਇਹ ਉਮੀਦ ਕਰਦੇ ਹਾਂ ਵੀ ਸਿੱਖ ਵੀ ਇਹਦਾ ਜਿਹੜਾ ਵੱਧ ਚੜ੍ਹ ਕੇ ਜਵਾਬ ਦੇਣਗੇ। ਸੋ ਇਹੀ ਕਰਨ ਅਸੀਂ ਇੱਥੇ ਨਿਊਯਾਰਕ ਹੀ ਉਹਨਾਂ ਦੇ ਸਾਹਮਣੇ ਅੱਜ ਪਹੁੰਚੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾਲ ਜੇਲ੍ਹ ਚੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ, ਤਿਹਾੜ ਜੇਲ੍ਹ ਚੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ। ਪਿੰਡਰਾਂ ਵਾਲੇ ਸੱਤ ਸਿਪਾਹੀ ਜਿਨ੍ਹਾਂ ਸੁੱਤੀ ਕੌਮ ਜਗਾਈ, ਪਿੰਡਰਾਂ ਵਾਲੇ ਸੱਤ ਸਿਪਾਹੀ ਜਿਨ੍ਹਾਂ ਸੁੱਤੀ ਕੌਮ ਜਗਾਈ। ਇੰਡੀਆ ਆਊਟੋ ਖਾਲਿਸਤਾਨ, ਇੰਡੀਆ ਆਊਟੋ ਖਾਲਿਸਤਾਨ, ਇੰਡੀਆ ਆਊਟੋ ਖਾਲਿਸਤਾਨ, ਇੰਡੀਆ ਆਊਟੋ ਖਾਲਿਸਤਾਨ, ਇੰਡੀਆ ਆਊਟੋ ਖਾਲਿਸਤਾਨ। ਇੰਡੀਅਨ ਡੈਮੋਕ੍ਰੇਸੀ ਸ਼ੇਮ ਸ਼ੇਮ, ਇੰਡੀਅਨ ਡੈਮੋਕ੍ਰੇਸੀ ਸ਼ੇਮ ਸ਼ੇਮ, ਇੰਡੀਅਨ ਡੈਮੋਕ੍ਰੇਸੀ ਸ਼ੇਮ ਸ਼ੇਮ, ਇੰਡੀਅਨ ਡੈਮੋਕ੍ਰੇਸੀ ਸ਼ੇਮ ਸ਼ੇਮ। ਨਿੱਜਰ ਤੇਰਾ ਕਾਤਲ ਕੌਣ? ਹਿੰਦੁਸਤਾਨ ਹਿੰਦੁਸਤਾਨ। ਨਿੱਜਰ ਤੇਰਾ ਕਾਤਲ ਕੌਣ? ਹਿੰਦੁਸਤਾਨ ਹਿੰਦੁਸਤਾਨ। ਸੋ ਵਿਊਅਰਜ਼, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਜਿਹੜੇ ਇਸ ਪ੍ਰੋਟੈਸਟ ਦੇ ਚੱਲਦੇ ਜਿਹੜੇ ਬਜ਼ੁਰਗ ਵੀ ਇਸ ਵਿੱਚ ਸ਼ਾਮਲ ਨੇ, ਔਰ ਨੌਜਵਾਨ ਵੀ, ਔਰ ਬੱਚੇ ਵੀ, ਔਰ ਬੀਬੀਆਂ ਤੁਸੀਂ ਦੇਖ ਰਹੇ ਹੋ। ਸੋ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਵੀ, ਸੋ ਉਹਨਾਂ ਦੇ ਵਿਚਾਰ ਜਾਣਨਾ ਚਾਹਾਂਗੇ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਹੀ ਪੀਸਫੁਲ ਤਰੀਕੇ ਦੇ ਨਾਲ ਆਪਣਾ ਖਾਲਿਸਤਾਨ ਇੰਡੀਅਨ ਗਵਰਨਮੈਂਟ ਕੋਲੋਂ, ਜੋ ਕਿ ਇੰਡੀਅਨ ਸਟੇਟ ਨੇ ਸਾਡੇ ਉੱਤੇ ਕਬਜ਼ਾ ਕੀਤਾ ਹੋਇਆ ਹੈ, ਅਸੀਂ ਬਹੁਤ ਹੀ ਪੀਸਫੁਲ ਤਰੀਕੇ ਨਾਲ ਵੋਟਿੰਗ ਦੇ ਥਰੂ ਅਸੀਂ ਆਜ਼ਾਦੀ ਚਾਹੁੰਦੇ ਹਾਂ। ਤੇ ਮੋਦੀ ਸਾਹਿਬ ਸਾਰਿਆਂ ਉਹਨਾਂ ਨੂੰ ਬੇਨਤੀ ਹੈ, ਹਿੰਦੁਸਤਾਨ ਦੀ ਗਵਰਨਮੈਂਟ ਨੂੰ, ਪਲੀਜ਼ ਅਸੀਂ ਪਿਆਰ ਨਾਲ ਰਿਕਵੈਸਟ ਕਰਦੇ ਹਾਂ, ਸਾਡਾ ਪੰਜਾਬ ਸਾਨੂੰ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਯੂਨਾਈਟਿਡ ਨੇਸ਼ਨ ਦੇ ਆਫਿਸ ਦੇ ਸਾਹਮਣੇ ਨਿਊਯਾਰਕ ਦੇ ਵਿੱਚ ਇੱਥੇ ਬਹੁਤ ਹੀ ਪੀਸਫੁਲ ਤਰੀਕੇ ਨਾਲ ਇਕੱਠੇ ਹੋਏ ਆ ਆਪਣੇ ਖਾਲਿਸਤਾਨ ਦੀ ਮੰਗ ਰੱਖਣ। ਜਿਹੜਾ ਇੰਡੀਅਨ ਗਵਰਨਮੈਂਟ ਨੇ ਇੰਟਰਨੈਸ਼ਨਲ ਲੈਵਲ ਤੇ ਗੰਦ ਪਾਇਆ ਹੋਇਆ, ਪਹਿਲਾਂ ਭਾਈ ਖੰਡੇ ਦਾ ਕਤਲ ਕੀਤਾ ਗਿਆ, ਭਾਈ ਪੰਜਵੜ ਦਾ ਕਤਲ ਕੀਤਾ ਗਿਆ, ਉਸ ਤੋਂ ਬਾਅਦ ਹੁਣ ਭਾਈ ਨਿੱਜਰ ਦਾ ਕਤਲ ਕੀਤਾ ਗਿਆ। ਇਹ ਅੱਗੇ ਦੇ ਅੱਗੇ ਵਧਦੇ ਜਾ ਰਹੇ ਹਨ। ਇਹਨੂੰ ਠੱਲ ਪਾਉਣ ਲਈ ਅਸੀਂ ਇਕਜੁੱਟ ਹੋਏ ਹਾਂ, ਅੱਜ ਇਕੱਠੇ ਹੋਏ ਹਾਂ ਲੋਕਾਂ ਨੂੰ ਦੱਸਣ ਲਈ, ਆਪਣੀ ਆਵਾਜ਼ ਚੁੱਕਣ ਲਈ ਕਿ ਸਾਡੇ ਨਾਲ ਕਿਸ ਲੈਵਲ ਤੱਕ ਜਾ ਕੇ ਧੱਕਾ ਕੀਤਾ ਜਾ ਰਿਹਾ ਹੈ। ਅਸੀਂ ਇੰਟਰਨੈਸ਼ਨਲ ਤੌਰ ਤੇ ਸਾਰੇ ਭਾਈਚਾਰਿਆਂ ਤੋਂ ਹੀ ਮੰਗ ਕਰਦੇ ਹਾਂ ਕਿ ਸਾਡੇ ਨਾਲ ਆ ਕੇ ਖੜੋ। ਅਸੀਂ ਬਹੁਤ ਪ੍ਰਤਾੜਨਾ ਕੀਤੀ ਜਾ ਰਹੀ ਹੈ ਸਾਡੀ ਭਾਰਤ ਸਰਕਾਰ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਅਸੀਂ ਇੱਥੇ ਯੂਨਾਈਟਿਡ ਨੇਸ਼ਨ ਦੇ ਦਫ਼ਤਰ ਦੇ ਸਾਹਮਣੇ ਆਪਣਾ ਸਿੱਖਾਂ ਨਾਲ ਹੁੰਦੇ ਧੱਕੇ ਦੇ ਸੰਬੰਧ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਹਾਂ ਜੀ, ਤਾਂ ਕਿ ਸਿੱਖਾਂ ਦੇ ਨਾਲ ਹੁੰਦੇ ਧੱਕੇ ਦੇ ਵਿੱਚ ਜੋ ਸਿੱਖਾਂ ਨੂੰ ਦਬਾਇਆ ਜਾ ਰਿਹਾ, ਸਿੱਖਾਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਬਰਾਬਰ ਦੇ ਹੱਕ ਦਿੱਤੇ ਜਾਣ, ਅਸੀਂ ਵੀ ਬਰਾਬਰ ਦੇ ਸ਼ਹਿਰੀ ਬਣ ਕੇ ਰਹੀਏ। ਪਰ ਇਹ ਹਿੰਦੁਸਤਾਨ ਦੀ ਸਰਕਾਰ, ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਇਹਨਾਂ ਨੇ ਆਪਣਾ ਇੰਟਰਫੇਰੈਂਸ ਕਰਕੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ। ਇਸੇ ਤਰ੍ਹਾਂ ਹੀ ਇੰਡੀਆ ਗਵਰਨਮੈਂਟ ਇੰਡੀਆ ਦੇ ਵਿੱਚ ਰਹਿੰਦੇ ਸਿੱਖਾਂ ਨਾਲ ਵੀ ਇਸੇ ਤਰ੍ਹਾਂ ਹੀ ਧੱਕਾ ਕਰਦੀ ਹੈ। ਹੁਣ ਤਾਂ ਸਾਨੂੰ ਬਣਦੇ ਸਾਡੇ ਹੱਕ ਦਿੱਤੇ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Sikh was looking for Khalistan. Today the world is looking for Khalistan. World is waking up, watching over India. What India doing with the minority? I like to thank World Sikh Parliament, Sikh for Justice, the referendum work they're doing all over the world. Canada ਦੇ ਵਿੱਚ ਜੋ referendum ਕਰਾਇਆ ਗਿਆ, one of the best output came out. So those Modi media, they used to say 2%. Where they are today? Why they're not here to cover us? Are they 2% or they 100%? Where the Khalsa stand is always 100%. One Khalsa, 125,000. Sawa lakh. That's what our Guru, Dasam Guru, Guru Gobind Singh say that. Like how the UNO announced what happened in Manipur 3 days ago. They recognize what happened in Manipur. I like to ask UNO, since 84 happened to Sikh in Delhi, in Punjab, where are the UNO at that time? Why they not standing with the Sikh? They don't realize 30,000 Sikh, our brother, sisters, our kids, our sisters get raped, our kids get burned, our youth get burned with a tire in their neck. When you gonna wake up? Another thing I like to thank to Mr. Trudeau, who stand with Sikhs. Today, our Martin, Mr. Niger, wake up the world. They think they can do anything, India think they can do anything. No, it's our time now. The world know what strategies you're running. You wanna run Nazi radiology, not gonna work. World is waking, Sikhs are waking. I like to give the message to our Sikh who's sitting at home. If Prime Minister of Canada, Trudeau, can stand for us, why we cannot stand for us even? You need to come out, show your strength to this so-called world large democracy. They are not democracy, they are tugocracy. Modi,
We are coming for you. We are coming for you. Khalsa is coming for you. Soon it'll be a new country on the map. We'll call Khalistan. Khalistan. Sat Sri Akal. So don't think we are 5, we are 1, or we are 100. We stand one against thousands, 100,000. We will run this campaign till our last breath, till we don't get our country back. We're not asking something new. We are demanding what was our Maharaja Ranjit Singh country, Punjab, Panj River, 5 river. We are looking back for our country called Khalistan, and it's coming soon. I'd like to tell my brother and sister, raise your voice, Instagram, TikTok, WhatsApp, Twitter, raise your voice, hashtag Harjit Singh Nijjar, hashtag Trudeau, Mr. Trudeau. We need to send the message to so-called Democracy India. We are coming for you. Khalistan! Jindabad! Khalistan! Jindabad! Tihar jail chon aayi awaaz. Khalistan! Khalistan! Tihar jail chon aayi awaaz. Khalistan! Khalistan! Akal takht to aayi awaaz. Khalistan! Khalistan! Akal takht to aayi awaaz. Khalistan! Khalistan! Akal takht to aayi awaaz. Khalistan! Khalistan! Another thing I want to tell you, Mr. Harjit, property, India is taking over. This is the 3rd time they're doing it. They did twice before he was living. He did it now after he passed away, after you took our leader from us, our Yoda from us. But we will not stop. Even you want to come here, face to face, we are here standing for you, buddy. Come on, come over. Khalistan! Jindabad! Khalistan! Jindabad! Khalistan! Jindabad! बन के रहूगा बन के रहूगा Who's the killer? Indian government. Who's the killer? Indian government. Who's the killer? Indian government. Who's the rapist? 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 Indian government. Khalistan. Jindabad. Khalistan. Jindabad. Khalistan. Jindabad. वाहेगुरु जी का खालसा वाहेगुरु जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਮਾਤਾ ਜੀ ਨੇ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿ ਸਾਹਿਬਜ਼ਾਦੇ ਕਿੱਥੇ ਨੇ, ਤੇ ਉਹਨਾਂ ਨੇ ਸਾਡੇ ਵੱਲ ਹੱਥ ਕਰਕੇ ਸੰਗਤ 'ਚ ਬੈਠੇ ਸਿੰਘਾਂ ਵੱਲ ਹੱਥ ਕਰਕੇ ਕਿਹਾ ਸੀ, इन पुत्रन के शीस पर वार दिए सो चार चार मुए तो क्या हुआ जीवित कई हजार। ते जिस दिन ये सारे वरतारे तो बाद अरंगे नूं जफरनामा लिखिया सी, उन्होंने कहा सी की होया जे मेरे साहबजादे तू को के मार दिते ते मेरा कुंडलिया सप दा जे जिउंदा है, ये तेरे पैरां थले अंगियार बिछा देवेगा, तेरा जीना हराम कर देवेगा। ते अज भी वो गल्लां सच साबित होईयां ने। भारती हाकमों किन्नियां कु मार लोगे? तुसी हरदीप सिंह निज्जर नूं शहीद कीता, तुसी अवतार सिंह खंडे नूं शहीद कीता, तुसी परमजीत पंजवाड़ नूं शहीद कीता, तुसी होर अनेकां सिंह शहीद कीते, ते तुसी ललकारदे सी कि असीं घर आके मारांगे। हुण क्यों चीकां पैंदियां? हुण संसार सिखां दे बराबर खड़ा हो गया कि ये तुहाडा जुल्म बहुता चिर नहीं चलूगा। अज इन्हां सिंघां दे खून दी आवाज़ संसार दे कोने कोने विच गूंज रही आ। हुण वो दिन आ गया। मैं सिखां नूं भी हथ जोड़ के बेनती करदा हाँ, किते हुण ओह गल ना करियो 1947 वाली। हुण पिठ च छुरा ना मार दिओ जिहड़े आगू अगे लगे हुए ने। अज उन्हां आगूआं दा साथ दे दिओ जिहड़ी खालिस्तान दी जिहड़े गल करदे आ, जिन्हां ने अज तो
ਬਹੁਤ ਸਾਲ ਪਹਿਲਾਂ ਹੀ ਭਾਂਪ ਲਿਆ ਸੀ ਕਿ ਜਿਹੜੇ ਭਾਰਤੀ ਹਾਕਮ ਆ ਇਹ ਅੰਦਰੋਂ ਹੋ ਰਿਹਾ, ਮੂੰਹ 'ਚ ਰਾਮ ਰਾਮ ਤੇ ਬਗਲ में छुरियां ਆ, ਉਹਨੇ ਪਹਿਚਾਣ ਲਿਆ ਸੀ। ਅੱਜ ਸੰਸਾਰ ਨੇ ਵੀ ਪਹਿਚਾਣ ਲਿਆ ਹੈ। ਜਸਟਨ ਟਰੂਡੋ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਸ ਦਾ ਵੀ ਨਾਂ ਲਿਖਿਆ ਜਾਵੇਗਾ ਜਿਵੇਂ ਮਲੇਰਕੋਟਲੇ ਦਾ ਸਿੱਖ ਇਤਿਹਾਸ ਵਿੱਚ ਨਾਮ ਹੈ। ਉਹ ਸਿੱਖ ਉਹਦਾ ਹਲੇ ਤੱਕ ਆਦਰ ਮਾਣ ਸਤਿਕਾਰ ਕਰਦੇ, ਉਹ ਪੀੜ੍ਹੀਆਂ ਦੀ ਪੀੜ੍ਹੀਆਂ ਚਲੇ ਗਈਆਂ। ਟਰੂਡੋ ਨੇ ਕੱਲਾ ਹਾ ਦਾ ਨਾਰਾ ਨਹੀਂ ਮਾਰਿਆ, ਟਰੂਡੋ ਨੇ ਤਾਂ ਨੱਕ 'ਚ ਦਮ ਲਿਆ ਦਿੱਤਾ। ਇਹ ਭਾਰਤੀ ਚਿਹਰੇ ਨਕਾਬ ਕਰ ਦਿੱਤੇ ਆ ਤੇ ਅੱਜ ਇਹ ਸਮਾਂ ਆ ਗਿਆ ਹੁਣ ਸਾਨੂੰ ਇਕਜੁੱਟ ਹੋਣ ਦਾ। ਆਓ ਸਾਰੇ ਰਲ ਮਿਲ ਕੇ ਆਵਾਜ਼ ਬੁਲੰਦ ਕਰੀਏ, ਬੋਲੇ ਸੋ ਨਿਹਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ। What we want ਖਾਲਿਸਤਾਨ, what we want ਖਾਲਿਸਤਾਨ। ਲੈ ਕੇ ਰਹਾਂਗੇ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ जिंदाबाद, खालिस्तान जिंदाबाद। What we want खालिस्तान, what we want खालिस्तान। आप देख सकते हैं। बिस्मिल्लाहिर्रहमानिर्रहीम। मेरा नाम ख्वाजा मोहम्मद फ़ारूक है। मैं डेली मिरर एंड डेली मशरक़ का ब्यूरो चीफ हूँ और कश्मीरी हूँ। मैं आज यहाँ पे मैं कहता हूँ कि ये तजदीद अहद का दिन है। हमने अहद करना है सिख भाइयों ने और कश्मीरी भाइयों ने कि मिलकर खालिस्तान और कश्मीर को आज़ाद कराएंगे। जब तक खालिस्तान और कश्मीर आज़ाद नहीं होता हम अपनी जदोजहद जारी रखेंगे। क्यों कि कुछ भी हासिल करने के लिए जदोजहद करनी पड़ती है। जबकि हम ये चाहते हैं कि फौरी तौर पर यूनाइटेड नेशन और ख़ास तौर पर अमेरिका, क्योंकि मैं समझता हूँ बीइंग ए जर्नलिस्ट, यूनाइटेड नेशन जो है उसके पास इतना अख्तियार नहीं है जितना अख्तियार अमेरिका के पास है। मैं अमेरिका के जो प्रेसिडेंट हैं जो बाइडन, उनसे पुरजोर अपील करता हूँ कि वो अपना कद अदा करें, खालिस्तान को और कश्मीर को आज़ाद कराएं। और जो हमारे सिख भाइयों के साथ जुल्म हो रहा है, कश्मीरी भाइयों के साथ जुल्म हो रहा है, उनको ख़त्म करने की कोशिश की जा रही है, उनकी नस्ल कशी की जा रही है, इसको रोका जाए। और वहाँ पे ह्यूमन राइट्स की खिलाफ वर्जियाँ हो रही हैं कश्मीर में और खालिस्तान में, उनको रोका जाए। और जब तक हम ये बतौर अमेरिकन सिटीज़न हम ये ऐद करते हैं कि जब तक खालिस्तान और कश्मीर आज़ाद नहीं होता हम इसी तरह यूनाइटेड नेशन और वाइट हाउस के सामने मुजाहरे करते रहेंगे। और इंशाअल्लाह वो दिन दूर नहीं जब अमेरिका के ईवानों में कश्मीर की और खालिस्तान की आज़ादी की तहरीक पास होगी और ये दोनों आज़ाद होकर रहेंगे। शुक्रिया। ना धरने लाने ते ना हथियार चुकने, ना धरने लाने ते ना हथियार चुकने। कौम सबक पन्नू तो पड़ गई आ, ताइयों चुक के झंडे केसरी। अज वोटां पाउण लई खड़ गई आ, ताइयों चुक के झंडे केसरी। कौम वोटां पाउण लई खड़ गई आ, बिना आज़ादी दे नहीं निकलनी। मोदी आ कुंडी कसूती हुण अड़ गई आ। हो गल पन्नू दी 16 ने हुण चलने नहीं बहाने, हुण चलने नहीं बहाने। हिंदू मुस्लिम सिख ईसाई हर पंजाबी बंदा चुक के खालिस्तान दा झंडा। रेफरेंडम दियां वोटां पाउण लई तैयार हो जावे। हो जेड़ा चाहुंदा नहीं आज़ादी जमनों पार हो जावे। जेड़ा चाहुंदा नहीं आज़ादी जमनों पार हो जावे। हर पास्यों पंजाब मेरे दी हो गया बर्बादी। हर पास्यों पंजाब मेरे दी हो गया बर्बादी। हल कोई नहीं दिसदा बचन दा जे ना लई आज़ादी।
ਹੋ ਪੰਜਾਬੀਓ ਸੌ ਨਾ ਜਾਇਓ, ਹੋ ਪੰਜਾਬੀਓ ਸੌ ਨਾ ਜਾਇਓ, ਸਾਰੇ ਡਟ ਕੇ ਵੋਟਾਂ ਪਾਇਓ, ਸਾਰੇ ਡਟ ਕੇ ਵੋਟਾਂ ਪਾਇਓ। ਕਿਤੇ ਸੰਨ 47 ਵਾਂਗ ਨਾ ਕਾਲੇ ਨਾਗਾਂ ਤੇ ਇਤਬਾਰ ਹੋ ਜਾਵੇ, ਉਹ ਜਿਹੜਾ ਚਾਹੁੰਦਾ ਨਹੀਂ ਆਜ਼ਾਦੀ ਜਮਨੋਂ ਪਾਰ ਹੋ ਜਾਵੇ, ਜਿਹੜਾ ਚਾਹੁੰਦਾ ਨਹੀਂ ਆਜ਼ਾਦੀ ਜਮਨੋਂ ਪਾਰ ਹੋ ਜਾਵੇ। ਵੋਟਾਂ ਪਾ ਪੰਜਾਬ ਚੋਂ ਜ਼ਾਲਮ ਰਾਜ ਨੂੰ ਜੜੋਂ ਮਕਾਉਣਾ, ਵੋਟਾਂ ਪਾ ਪੰਜਾਬ ਚੋਂ ਜ਼ਾਲਮ ਰਾਜ ਨੂੰ ਜੜੋਂ ਮਕਾਉਣਾ। ਇਨਸਾਫ ਮਿਲੂਗਾ ਸਭ ਨੂੰ ਜਿੱਥੇ, ਰੁਜ਼ਗਾਰ ਮਿਲੂਗਾ ਸਭ ਨੂੰ ਜਿੱਥੇ, ਉਹੀ ਖਾਲਸਾ ਰਾਜ ਲਿਆਉਣਾ। ਰਾਣਾ ਲਾ ਗਿਆ ਚੋਟ ਨਗਾਰੇ ਤੇ, ਹੋ ਰਾਣਾ ਲਾ ਗਿਆ ਚੋਟ ਨਗਾਰੇ ਤੇ, ਹੁਣ ਫਿਰ ਪੰਜਾਬ ਪਿਆਰੇ ਤੇ। ਖਾਲਸਤਾਨ ਦਾ ਚਾੜੋ ਝੰਡਾ, ਪਿੰਡਰਾਂ ਵਾਲੇ ਦੀ ਜੈ ਜੈ ਕਾਰ ਹੋ ਜਾਵੇ, ਉਹ ਜਿਹੜਾ ਚਾਹੁੰਦਾ ਨਹੀਂ ਆਜ਼ਾਦੀ ਜਮਨੋਂ ਪਾਰ ਹੋ ਜਾਵੇ, ਜਿਹੜਾ ਚਾਹੁੰਦਾ ਨਹੀਂ ਆਜ਼ਾਦੀ ਜਮਨੋਂ ਪਾਰ ਹੋ ਜਾਵੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਇਸ ਖਰਾਬ ਮੌਸਮ ਦੇ ਬਾਵਜੂਦ ਵੀ ਬਹੁਤ ਹੀ ਵਧੀਆ ਜਿਹੜੀਆਂ ਝਲਕੀਆਂ ਨੇ, ਤਸਵੀਰਾਂ ਨੇ, ਉਹ ਤੁਹਾਡੇ ਰੂਬਰੂ ਕੀਤੀਆਂ ਨੇ। ਸੋ ਇਸ ਦੇ ਵਿੱਚ ਜਿਹੜੇ ਇਸ ਪ੍ਰੋਟੈਸਟ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਬੱਚੇ ਵੀ ਦੇਖੇ ਨੇ ਔਰ ਬੀਬੀਆਂ ਔਰ ਬਜ਼ੁਰਗ ਔਰ ਜਵਾਨ ਵੀ ਤੁਸੀਂ ਦੇਖੇ ਨੇ। ਸੋ ਇਸ ਪ੍ਰੋਟੈਸਟ ਦਾ ਜਿਹੜਾ ਹਿੱਸਾ ਬਣਨ ਵਾਸਤੇ ਆਏ ਸਨ। ਸੋ ਇਹ ਬਹੁਤ ਹੀ ਵਧੀਆ ਪ੍ਰੋਟੈਸਟ ਰਿਹਾ ਹੈ ਔਰ ਖਾਲਿਸਤਾਨ ਦੇ ਨਾਰਿਆਂ ਨਾਲ ਇਹ ਜਿਹੜਾ UN ਦੇ ਜਿਹੜਾ ਹੈੱਡਕੁਆਟਰ ਹੈ ਗੂੰਜਿਆ ਹੈ, ਔਰ ਜਿਹੜੇ ਖਾਲਿਸਤਾਨ ਜਿਹੜੇ ਫਲੈਗ ਨੇ, ਝੰਡੇ ਨੇ, ਉਸ ਦੇ ਨਾਲ ਇਸ ਜਿਹੜੇ ਪ੍ਰੋਟੈਸਟ ਦੀ ਰੌਣਕ ਵੀ ਵਧੀ ਹੈ। ਸੋ ਵੱਖਰੇ ਵੱਖਰੇ ਜਿਹੜੇ ਸਾਡੇ ਆਪਣੇ ਲੀਡਰ ਨੇ ਜਾਂ ਪ੍ਰਬੰਧਕ ਕਮੇਟੀਆਂ ਜਿਹੜੇ ਮੈਂਬਰ ਨੇ ਜਾਂ ਸਿੱਖ ਸੰਗਤਾਂ ਵੱਲੋਂ ਤੁਸੀਂ ਵਿਚਾਰ ਵੀ ਸੁਣੇ ਨੇ। ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਜਿਹੜਾ ਸਮੁੱਚਾ ਪ੍ਰੋਟੈਸਟ ਹੈ ਜਿਹੜਾ ਇਹ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਅਗਲੇ ਜਿਹੜੇ ਕੋਈ ਵੀ ਇਵੈਂਟ ਹੋਏਗਾ ਆਪਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸੋ ਮੈਂ ਹਾਂ ਨੀਲਮ ਕੋਟੀ TV 84 ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।